ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਰਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅੱਜ 18 ਮਈ ਦਿਨ ਬੁੱਧਵਾਰ ਤੇ ਤੁਹਾਡੇ ਨਾਲ ਇਸ ਟਾਈਮ ਸਵੇਰ ਦੇ ਪ੍ਰੋਗਰਾਮ ਦੇ ਵਿੱਚ ਜੁੜ ਚੁੱਕੇ ਨੇ ਮਲੋਟ ਸਟੂਡੀਓਜ਼ ਤੋਂ ਮਿੰਟੂ ਗੁਰਸਰੀਆ ਜੀ। ਮਿੰਟੂ ਜੀ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਆ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਤਰ੍ਹਾਂ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਜੇਕਰ ਤੁਸੀਂ AARP ਦੇ ਮੈਂਬਰ ਹੋ ਤਾਂ ਇਹ ਤੁਹਾਡੀ ਹੋਮ ਅਤੇ ਆਟੋ ਇੰਸ਼ੋਰੈਂਸ ਦੇ ਵਿੱਚ 30% ਤੱਕ ਦਾ ਡਿਸਕਾਊਂਟ ਤੁਹਾਨੂੰ ਦਵਾ ਸਕਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ ਇਹਨਾਂ ਨੂੰ 408 272 2500 4082722500। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 408 722 7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜੇ ਸ਼ੁਰੂਆਤ ਕਰਦੇ ਹਾਂ, ਜਿਹੜਾ ਕੱਲ ਉੱਥੇ ਹਮਲਾ ਹੋਇਆ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ, ਉਸ ਸੰਬੰਧੇ CCTV ਫੁਟੇਜ ਵੀ ਆਈ ਹੈ ਸਾਹਮਣੇ ਤੇ ਹੋਰ ਕਾਫੀ ਕੁਝ ਖੁਲਾਸੇ ਹੋਏ। ਹਾਂਜੀ, ਹੁਣੇ ਉੱਥੋਂ ਦੀ ਪੁਲਿਸ ਨੇ ਇਹ ਖੁਲਾਸਾ ਕਰ ਦਿੱਤਾ ਹੈ ਔਰ ਇਹ ਅਧਿਕਾਰਤ ਤੌਰ ਤੇ ਪੁਸ਼ਟੀ ਕਰ ਦਿੱਤੀ ਹੈ ਕਿ ਬੰਦੇ ਅਸੀਂ ਫੜ ਲਏ ਆ। 4 ਬੰਦਿਆਂ ਦੀ ਉਹਨਾਂ ਨੇ ਹਾਲੇ ਤੱਕ ਪੁਸ਼ਟੀ ਕੀਤੀ ਹੈ ਕਿ 4 ਬੰਦੇ ਅਸੀਂ ਅਰੈਸਟ ਕਰ ਲਏ ਇਸ ਮਾਮਲੇ 'ਚ ਤੇ ਦੂਜੇ ਅਸੀਂ ਆਇਡੈਂਟੀਫਾਈਡ ਕਰ ਲਏ ਆ। ਹੁਣ ਦੂਜੇ ਹਾਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ, ਇਸ ਕਰਕੇ ਉਹ ਕਹਿੰਦੇ ਕਿ ਅਸੀਂ ਨਾਂ ਜਿਹੜੇ ਉਹ ਜਨਤਕ ਨਹੀਂ ਕਰ ਸਕਦੇ, ਪਰ ਜਲਦੀ ਅਸੀਂ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਬੰਦੇ ਇਹ ਗ੍ਰਿਫਤਾਰ ਜਿਹੜੇ ਹੋਏ ਆ ਇਹ ਜਨਤਕ ਕਰ ਦਿਆਂਗੇ ਨਾਮ। ਸੋ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਪੁਲਿਸ ਨੇ ਦਾਅਵਾ ਕਰ ਦਿੱਤਾ ਆ ਕਿ ਕੇਸ ਉਹਨਾਂ ਨੇ ਟਰੇਸ ਕਰ ਲਿਆ। ਹੁਣ ਇਹ ਵੇਖਣ ਵਾਲੀ ਗੱਲ ਹੋਏਗੀ ਕਿ ਇਹਦੇ ਚੋਂ ਨਿਕਲਦਾ ਕੀ ਹੈ, ਕਿ ਇਹ ਇੱਕ ਜਿਹੜੀ ਧਾਰਮਿਕ ਵਖਰੇਵੇਂ ਵਾਲੀ ਕਿਹੜ ਹੈ ਉਹ ਨਿਕਲਦੀ ਹੈ, ਕੋਈ ਸਿਆਸੀ ਐਂਗਲ ਨਿਕਲਦਾ ਹੈ, ਜਾਂ ਕੋਈ ਜ਼ਿਆਤੀ ਜਿਹੜੀ ਕਿਹੜ ਹੈ ਉਹ ਨਿਕਲਦੀ ਹੈ। ਸੋ ਇਹ ਚੀਜ਼ ਹੁਣ ਵੇਖਣ ਵਾਲੀ ਹੈ ਕਿ ਹੋਇਆ ਕੀ ਹੈ। ਔਰ ਜਿਹੜੀ ਮਰਜ਼ੀ ਚੀਜ਼ ਨਿਕਲੇਗੀ, ਜੇ ਉਹਦੇ ਉੱਤੇ ਕੋਈ ਮਲਮਾ ਨਾ ਚੜਿਆ ਹੋਇਆ, ਕੋਈ ਪਲੇਥ ਨਾ ਲੱਗਾ ਹੋਇਆ, ਫਿਰ ਤੇ ਕਹਿ ਸਕਦੇ ਹਾਂ ਆਪਾਂ ਕਿ ਪੁਲਿਸ ਨੇ ਬਹੁਤ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਪਰ ਜੇ ਇੱਕ ਕਹਾਣੀ ਨੂੰ ਫਿੱਕਿਆਂ ਪਾਉਣ ਲਈ ਦੂਜੀ ਕਹਾਣੀ ਦੀ ਚਾਸ਼ਨੀ ਚੜਾ ਦਿੱਤੀ ਗਈ ਤੇ ਫਿਰ ਕਹਿਣਾ ਪਵੇਗਾ ਕਿ ਇਹ ਗੇਮ ਦੇ ਵਿੱਚ ਕਿਤੇ ਨਾ ਕਿਤੇ ਗੜਬੜੀ ਹੈ। ਪਰ ਜੋ CCTV ਫੁਟੇਜ ਇਹਨਾਂ ਨੇ ਜਨਤਕ ਕੀਤੀਆਂ ਉਹ ਹੁਣ ਤੱਕ ਉਹਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਹਮਲਾਵਰ ਜਿਹੜੇ ਸਨ ਉਹ ਜਿੱਦਾਂ ਕਾਰ ਸੇਵਾ ਵਾਲੀਆਂ ਗੱਡੀਆਂ ਹੁੰਦੀਆਂ ਉਹੀ ਗੱਡੀਆਂ ਦੇ ਵਿੱਚ, ਔਰ ਬਾਣੇ ਵੀ ਉਹਨਾਂ ਦੇ ਤਕਰੀਬਨ ਉਹੀਓ ਸੀ। ਹੁਣ ਕੁਝ ਲੋਕਾਂ ਨੇ ਆਪਣੇ ਪੱਧਰ ਤੇ ਉਸ ਫੋਟੋਜ਼ ਦੇ ਆਧਾਰ ਤੇ ਉਹ ਮਾਲਕੀਅਤ ਕਿਹੜੀਆਂ ਗੱਡੀਆਂ ਦੀ, ਜਿਹੜੀ ਇਸ ਨੰਬਰ ਦੀ ਮਾਲਕੀਅਤ ਕਿਹਦੇ ਨਾਮ ਤੇ ਹੈ, ਕਿਹਦੇ ਨਾਮ ਤੇ RC ਹੈ, ਕੀ ਰਜਿਸਟ੍ਰੇਸ਼ਨ ਨੰਬਰ ਹੈ, ਕੀ ਚੈਸੀ ਨੰਬਰ ਹੈ, ਉਹ ਸਭ ਕੁਛ ਆ ਜਾਂਦਾ। ਤੇ ਆਪਣੇ ਪੱਧਰ ਤੇ ਕੁਛ ਲੋਕਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਨੇ ਜੋ ਇਹ ਹਾਸਲ ਕੀਤੀ ਹੈ ਜਾਣਕਾਰੀ, ਇਹ ਬਿਊਰਾ ਹਾਸਲ ਕੀਤਾ ਗੱਡੀਆਂ ਬਾਰੇ, ਤੇ ਉਹ ਕੁਛ ਨਾ ਕੁਛ ਕਿਸੇ ਨਾ ਕਿਸੇ ਹੱਦ ਤੱਕ ਉੱਥੇ ਹੀ ਜਾ ਜੁੜਦਾ ਹੈ ਜਿੱਥੇ ਕਿ ਤਾਰਾਂ ਆਮ ਲੋਕਾਂ ਵੱਲੋਂ ਜੋੜੀਆਂ ਜਾ ਰਹੀਆਂ, ਅੰਦਾਜ਼ੇ ਲਾਏ ਜਾ ਰਹੇ ਆ। ਸੋ ਇਹ ਕਾਫੀ ਕੁਛ ਹੁਣ ਕੱਲ ਤੱਕ ਸਾਫ਼ ਹੋ ਜਾਏਗਾ, ਕੁਛ ਘੰਟੇ ਇੰਤਜ਼ਾਰ ਕਰਨਾ ਪਵੇਗਾ, ਬਹੁਤ ਹੱਦ ਤੱਕ ਕੱਲ ਨੂੰ ਕਹਾਣੀ ਜਿਹੜੀ ਹੈ ਸਾਫ਼ ਹੋ ਜਾਵੇਗੀ। ਪਰ ਇੱਕ ਚੀਜ਼ ਜ਼ਰੂਰ ਹੈ, ਇੱਕ ਗੱਲ ਬਿਲਕੁਲ ਸਾਫ਼ ਨਜ਼ਰ ਆਉਂਦੀ ਹੈ ਕਿ ਸਿੱਖ ਕੌਮ ਦੇ ਵਿੱਚ ਇੱਕ ਹੋਰ ਜਿਵੇਂ ਕਹਿ ਲਈਏ ਕਲੇਸ਼ ਜਿਹੜਾ ਉਹ ਪੈਣ ਜਾ ਰਿਹਾ ਹੈ। ਜਿੱਥੋਂ ਤੱਕ ਅੰਦਾਜ਼ਾ ਹੈ ਇੱਕ ਕਲੇਸ਼ ਹੋਰ ਪਏਗਾ, ਔਰ ਇਹਦਾ ਨੁਕਸਾਨ ਇਹ ਹੋਏਗਾ ਕਿ ਇੱਕ ਤੇ ਇਹ ਨੁਕਸਾਨ, ਜਾਨੀ ਨੁਕਸਾਨ ਵੀ ਇਹਨਾਂ ਨੂੰ ਝੱਲਣਾ ਪਿਆ, ਸਿੱਖ ਕੌਮ ਨੂੰ ਜਿਹੜਾ ਕਲੇਸ਼ ਪਿਆ ਉਹ ਵੀ ਇਹਨਾਂ ਨੂੰ ਝੱਲਣਾ ਪੈਣਾ ਹੈ। ਤੀਜੀ ਗੱਲ ਕਿ ਬਦਨਾਮੀ ਹੈ, ਜਿਹੜੀ ਸਾਖ ਕੌਮ ਦੀ ਸਾਖ ਹੁੰਦੀ ਹੈ ਕਿਸੇ ਕੌਮ ਦੀ, ਤਾਂ ਉਹਨੂੰ ਵੀ ਢਾਹ ਵੱਜਣੀ ਹੈ ਕੌਮੀ ਪੱਧਰ ਤੇ। ਸੋ ਇਹ ਚੀਜ਼ ਹੈ ਕਿ ਕੱਲ ਨੂੰ ਜੇਕਰ ਕੋਈ ਖੇਡ ਹੋਰ ਖੇਡਦਾ ਹੈ ਤਾਂ ਇਹਨਾਂ ਨੂੰ ਪਹਿਲਾਂ ਬਦਨਾਮ ਕਰ ਦਿੱਤਾ ਜਾਏਗਾ ਕਿ ਆਪਸ ਦੇ ਵਿੱਚ ਡਏ ਹੈ, ਜਿਵੇਂ ਸ਼ੀਆ ਸੁੰਨੀ ਵਾਲਾ ਵਿਵਾਦ ਚੱਲਦਾ ਹੈ ਤੇ ਉਹਨਾਂ ਦੀ ਭਾਵੇਂ ਕੋਈ ਬਾਹਰੋਂ ਵੀ ਕਰ ਜਾਵੇ ਤੇ ਉਸ ਵਿਵਾਦ ਨਾਲ ਜੋੜ ਦਿੱਤਾ ਜਾਂਦਾ ਹੈ। ਤਾਂ ਇਹ ਕੱਲ ਨੂੰ ਕੋਈ ਹੋਰ ਵੀ ਕਾਰਾ ਕਰ ਜਾਂਦਾ ਹੈ ਤਾਂ ਉਹ ਇਹ ਮੜ ਦਿੱਤਾ ਜਾਏਗਾ। ਬਹੁਤ ਸੌਖਾ ਹੋਏਗਾ ਉਸ ਚੀਜ਼ ਨੂੰ ਮੋੜਾ ਦੇਣਾ ਕਿ ਜੀ ਇਹ ਤੇ ਪਹਿਲੇ ਡੈ ਕੇ ਮਰਨ ਡਏ ਆਪਸ ਦੇ ਵਿੱਚ। ਬਿਲਕੁਲ। ਅਗਲੀ ਗੱਲ ਕਰੀਏ ਵੀ ਰਿਸ਼ੀ ਕਪੂਰ ਨੇ ਗਾਂਧੀ ਪਰਿਵਾਰ ਦੇ ਨਾਂ ਤੇ ਯੋਜਨਾਵਾਂ ਦਾ ਨਾਂ ਰੱਖਣ ਤੇ ਕੀਤਾ ਹਮਲਾ। ऋषि कपूर ਦੀ ਫਿਲਮ ਸੀ ਬੋਲ ਰਹਾ ਥਾ ਬੋਲ ਤੂਨੇ ਇਹ ਕਿਆ ਕੀਆ, ਤੇ ਉਹ ਅੱਜ ਬੋਲੇ ਆ। ਬੋਲ ਰਹਾ ਥਾ ਬੋਲ ਦੇ ਕਦੇ ਹੀਰੋ ਜਿਹੜੇ ਰਿਸ਼ੀ ਕਪੂਰ ਆ,
ਬੋਲੇ ਤੇ ਬੋਲੇ ਕਾਹਦਾ, ਉਹਨਾਂ ਨੇ ਅੰਗਾਰੇ ਹੀ ਫੁੱਲੇ। ਇੱਕ ਤੋਂ ਇੱਕ ਬਾਅਦ ਉਹਨਾਂ ਨੇ ਟਵੀਟ ਕੀਤੇ, 7-8 ਬੜੇ ਕਰੜੇ ਨਿਸ਼ਾਨੇ ਦਾਗੇ। ਉਹਨਾਂ ਨੇ ਕਿਹਾ ਕਿ ਗਾਂਧੀ ਪਰਿਵਾਰ ਦੇ ਨਾਂ ਤੇ ਸੜਕਾਂ, ਗਾਂਧੀ ਪਰਿਵਾਰ ਦੇ ਨਾਂ ਤੇ ਏਅਰਪੋਰਟ, ਗਾਂਧੀ ਪਰਿਵਾਰ ਦੇ ਨਾਂ ਤੇ ਸੰਸਥਾਨ। ਉਹਨੇ ਕਿਹਾ ਕਿ ਰਿਸ਼ੀ ਕਪੂਰ ਕਿਉਂ ਨਹੀਂ, ਇਹ ਮਾਲ ਇਹਨਾਂ ਦੇ ਪਿਓ ਦਾ। ਸੋ ਰਿਸ਼ੀ ਕਪੂਰ ਨੇ ਬੜਾ ਵੱਡਾ ਸਵਾਲ ਖੜਾ ਕਰ ਦਿੱਤਾ। ਉਸ ਤੋਂ ਬਾਅਦ ਇੱਕ ਜਿਵੇਂ ਕਹਿ ਲਈਏ ਕਿ ਚਰਚਾ ਛਿੜ ਗਿਆ। ਹਾਲਾਂਕਿ ਸਾਡੇ ਇੱਥੋਂ ਦੇ ਮੀਡੀਆ ਦਾ ਵੀ ਜਵਾਬ ਨਹੀਂ, ਇਹ ਕਈ ਵਾਰ ਹੋਰ ਹੀ ਪਾਸੇ ਤੁਰ ਪੈਂਦਾ। ਚਰਚਾ ਜਿਹੜੀ ਚੀਜ਼ ਦੀ ਕਰਨੀ ਸੀ ਕਿ ਬਿਹਾਰ ਦੇ ਵਿੱਚ ਇੱਕ ਬਹੁਤ ਵੱਡਾ ਹਸਪਤਾਲ ਆ, ਪਟਨੇ ਦੇ ਅੰਦਰ, ਜਿਹੜਾ ਸਭ ਤੋਂ ਵੱਡਾ ਹਸਪਤਾਲ ਹੈ, ਉਹਦੇ ਵਿੱਚ 2 ਦਿਨਾਂ ਤੋਂ ਡਾਕਟਰ ਹੈ ਜਿਹੜੇ ਉਹ ਹੜਤਾਲ ਕਰੀ ਖਲੋਤੇ ਆ। ਉੱਥੇ 10 ਮਰੀਜ਼ ਆ ਜਿਹੜੇ ਗਰੀਬ ਮਰੀਜ਼ ਆ, ਉਹ ਇਲਾਜ ਖੁਣੋਂ ਮਰ ਕੇ, ਉਹਨਾਂ ਦੀ ਕਿਸੇ ਨੇ ਖਬਰ ਹੀ ਨਹੀਂ ਚਲਾਈ ਤੇ ਰਿਸ਼ੀ ਕਪੂਰ ਤੇ ਡਿਬੇਟ ਚੱਲ ਪਿਆ। ਪਰ ਖੈਰ, ਕਿਉਂਕਿ ਇਸ ਦੇਸ਼ ਦੇ ਮੀਡੀਆ ਦੀ ਵੀ ਅਜੀਬ ਦਾਸਤਾਂ ਹੈ, ਤਾਂ ਉਹਨਾਂ ਨੇ ਇਧਰਲੇ ਪਾਸੇ 'ਚ ਤੋਰ ਲਿਆ। ਫਿਰ 2 ਧੜੇ ਬਣ ਗਏ। ਇੱਕ ਧੜਾ ਉਹ ਜਿਹੜਾ ਰਿਸ਼ੀ ਕਪੂਰ ਦੇ ਨਾਲ ਖੜ ਗਿਆ, ਇੱਕ ਉਹ ਸੀ ਜਿਹੜਾ ਲੀਕ ਦੇ ਪਰਲੇ ਪਾਸੇ ਚੱਲ ਗਿਆ। ਉਹਨੇ ਕਿਹਾ ਕਿ ਰਾਜੀਵ ਗਾਂਧੀ ਤੇ ਇੰਦਰਾ ਗਾਂਧੀ ਜਿਹੜੇ ਸਨ, ਇਹ ਸ਼ਹੀਦ ਸਨ। ਕੋਈ ਦੱਸੋ ਇਹੋ ਜਿਹਾ ਘਰ ਹੈਗਾ ਜਿਹਦੇ ਘਰ ਚੋਂ 2 ਸ਼ਹੀਦ ਨਿਕਲੇ ਹੋਣ? ਉਹਨਾਂ ਨੂੰ ਸ਼ਹੀਦ ਗਰਦਾਨਾ ਲੱਗ ਪਏ ਜਿਹੜੇ ਕਾਂਗਰਸ ਪਾਰਟੀ ਨਾਲ ਸੰਬੰਧਿਤ ਸਨ। ਹੁਣ ਇਹ ਆਪਾਂ ਨੂੰ ਵੀ ਪਤਾ ਹੈ ਕਿ ਇੰਦਰਾ ਗਾਂਧੀ ਦੀ ਜਿਹੜੀ ਇਹ ਅਖੌਤੀ ਸ਼ਹਾਦਤ ਜਿਹਨੂੰ ਮੰਨਦੇ ਆ, ਉਹ ਕਿਹੜੇ ਹਾਲਾਤਾਂ 'ਚ ਹੋਈ ਸੀ? ਉਹ ਸ਼ਹਾਦਤ ਨਹੀਂ ਸੀ, ਉਹ ਗਲਤੀ ਦਾ ਮਿਲਿਆ ਇਨਾਮ ਸੀ। ਉਹਨੂੰ ਜੋ ਉਹਨੇ ਭੁੱਲ ਕੀਤੀ ਸੀ, ਗਲਤੀ ਕੀਤੀ ਸੀ, ਉਹਦਾ ਨਾਮ ਸੀ। ਇਹ ਉਹੀ ਗਲਤੀ ਜਿਹੜੀ ਰਾਜੀਵ ਗਾਂਧੀ ਨੇ ਦੁਹਰਾਈ। ਉਹਨੇ ਸ਼੍ਰੀਲੰਕਾ ਦੇ ਵਿੱਚ ਜਾ ਕੇ ਦਖਲਅੰਦਾਜ਼ੀ ਕੀਤੀ, ਜਿਹਦੇ ਤੋਂ ਅੱਕੀ ਇੱਕ ਜਮਾਤ ਜਿਹੜੀ ਘੋਲ ਲੜਦੀ ਪਈ ਸੀ, ਹਥਿਆਰਬੰਦ ਘੋਲ ਲੜਦੀ ਫਿਰਦੀ ਸੀ, ਉਹਨਾਂ ਨੇ ਅੱਕ ਚੱਕ ਦਿੱਤਾ। ਪਰ ਇਹ ਸ਼ਹੀਦ ਬਣਾਉਣ ਤੇ ਅੜੇ ਹੋਇਆ। ਪਰ ਮੰਨ ਲਓ ਉਹ ਸ਼ਹੀਦ ਵੀ ਹੈ, ਚਲੋ ਇਹਨਾਂ ਦੀ ਕਹਿਣ ਤੇ ਆਪਾਂ ਕਹਿ ਦਿੰਦੇ ਕਿ ਸ਼ਹੀਦ ਵੀ ਹੈ। ਪਰ ਜਿਹੜਾ ਸੰਜੇ ਗਾਂਧੀ ਦੇ ਨਾਮ ਤੇ ਰੱਖੀ ਫਿਰਦੇ, ਇੱਕ ਬੰਬਈ ਦੇ ਵਿੱਚ ਬਹੁਤ ਵੱਡਾ ਪਾਰਕ ਹੈ, ਉਹਦਾ ਨਾਮ ਸੰਜੇ ਗਾਂਧੀ ਤੇ ਲਈ ਫਿਰਦੇ ਆ ਕਿ ਸੰਜੇ ਗਾਂਧੀ ਨੇ ਦੱਸੋ ਕਿਹੜੇ ਬਾਰਡਰ ਤੇ ਜਾ ਕੇ ਤੋਪਾਂ ਚਲਾਈਆਂ ਸੀ। ਇਹਨਾਂ ਨੇ ਸਾਰਾ ਕੁਝ ਹੀ ਸਮੇਟਿਆ। ਤੁਸੀਂ ਹੈਰਾਨ ਰਹਿ ਜਾਓਗੇ, 452 ਯੋਜਨਾਵਾਂ ਦਾ ਜਿਹੜਾ ਹੈ ਉਹ ਨਾਂ ਇਹਨਾਂ ਦੇ ਪਰਿਵਾਰ ਤੇ ਆ। 452, ਜਿਹਦੇ ਚ ਕੁਝ ਕੇਂਦਰੀ ਕੌਮੀ ਯੋਜਨਾਵਾਂ ਨੇ, ਕੁਝ ਵੱਡੇ ਸੰਸਥਾਨ ਨੇ, ਏਅਰਪੋਰਟ ਨੇ, ਬਹੁਤ ਵੱਡੀਆਂ ਸੜਕਾਂ ਨੇ ਉਹਨਾਂ ਦੇ ਨਾਮ। ਹੋਰ ਤੇ ਹੋਰ ਛੱਡੋ, ਸਾਡੇ ਮਲੋਟ ਵਰਗੇ ਸ਼ਹਿਰ ਦੇ ਵਿੱਚ ਇੱਕ ਇੰਦਰਾ ਰੋਡ ਵੱਜਦੀ ਹੈ, ਉਹ ਛੋਟੇ ਜਿਹੇ ਸ਼ਹਿਰਾਂ ਦੇ ਨਾਮ ਵੀ ਜਿਹੜੀਆਂ ਸੜਕਾਂ ਹੈ ਉਹ ਉਹਨਾਂ ਦੇ ਨਾਮ ਤੇ ਰੱਖੇ ਗਏ। ਪਰ ਇਹ ਹੁਣ ਬੜੀ ਵੱਡੀ ਬਹਿਸ ਚੱਲੀ ਹੈ ਕਿ ਇਹ ਜਿਹੜੇ ਨਾਮ ਰੱਖੇ ਗਏ ਇੱਕ ਪਰਿਵਾਰ ਦੇ ਨਾਂ ਤੇ, ਇਹ ਇਹਨਾਂ ਦਾ ਹੁਣ ਕੀ ਕੀਤਾ ਜਾਵੇ। ਰਿਸ਼ੀ ਕਪੂਰ ਆਪਦਾ ਤਰਕ ਦੇ ਰਿਹਾ, ਉਹ ਕਹਿੰਦਾ ਕਿ ਸਾਡੇ ਵਰਗੇ ਐਕਟਰਾਂ ਦੇ ਨਾਂ ਤੇ ਰੱਖ ਦਿਓ, ਲਤਾ ਮੰਗੇਸ਼ਕਰ ਦੇ ਨਾਂ ਤੇ ਰੱਖ ਦਿਓ, ਬਾਬਾ ਸਾਹਿਬ ਫਾਲਕੇ ਦੇ ਨਾਮ ਤੇ ਰੱਖ ਦਿਓ। ਤੇ ਭਾਜਪਾ ਵਾਲੇ ਤੁਹਾਨੂੰ ਪਤਾ ਉਹ ਆਪਦੇ ਕਹਿੰਦੇ ਕਿ ਸਾਡੇ ਵੀ ਹੈਗੇ ਨੇ ਸ਼ਹੀਦ। ਉਹਨਾਂ ਦਾ ਇੱਕ ਕਹੀ ਜਾਂਦਾ ਸੀ ਕਿ ਸਾਵਰਕਰ ਦੇ ਨਾਂ ਤੇ ਰੱਖ ਦਿਓ। ਉਹ ਸਾਵਰਕਰ ਉਹੀ ਹੈ ਜਿਹੜਾ ਕਾਲੇ ਪਾਣੀ ਗਿਆ ਸੀ ਤੇ ਉੱਥੋਂ ਅੰਗਰੇਜ਼ਾਂ ਦੇ ਨਾਲ ਮਾਫੀ ਮੰਗ ਕੇ ਕੰਨਾਂ ਨੂੰ ਹੱਥ ਲਾ ਕੇ ਬਾਹਰ ਆ ਗਿਆ ਸੀ ਕਿ ਮੈਂ ਤੁਹਾਡਾ ਕੰਮ ਕਰਦਾ ਰਹੂੰਗਾ, ਮੇਰੀ ਇੱਥੋਂ ਜਾਨ ਛੱਡੋ। ਸੋ ਇਹ ਸਾਰੇ ਹੁਣ ਆਪਣੇ ਹੀਰੋ ਬਣਾ ਖਲੋਤੇ। ਪਰ ਅਸਲ ਦੇ ਵਿੱਚ ਇਹ ਜਿਹੜੀ ਪਿਰਤ ਆ ਇਹ ਛੱਡਣੀ ਚਾਹੀਦੀ ਆ। ਕਾਂਗਰਸ ਨੇ ਤਾਂ ਰੱਖ ਲਏ ਕਿਉਂਕਿ 60 ਸਾਲ ਇਹਨਾਂ ਨੇ ਰਾਜ ਕੀਤਾ ਸੀ। ਜੇ ਇਹੀ ਰਾਜ ਇੰਨਾ ਚਿਰ ਭਾਜਪਾ ਕਰ ਜਾਂਦੀ, ਇਹਨਾਂ ਨੇ ਛਪੜਾ ਟੋਭਿਆਂ ਦੇ ਨਾਂ ਵੀ ਆਪਦੇ ਸੰਗੀ ਪ੍ਰਚਾਰਕਾਂ ਦੇ ਨਾਮ ਤੇ ਰੱਖ ਦੇਣੇ ਸੀ। ਪਰ ਇਹ ਪਿਰਤ ਹਟਾਉਣ ਦੀ ਜ਼ਰੂਰਤ ਆ। ਇੱਥੇ ਜੇ ਰੱਖਣਾ ਹੈ ਤਾਂ ਮੇਰੇ ਖਿਆਲ ਨਾਲ ਉਹ ਨਾ ਰੱਖੇ ਜਾਣ ਉਹਨਾਂ ਲੋਕਾਂ ਦੇ ਨਾਂ ਤੇ ਜਿਹੜੇ ਬਿਲਕੁਲ ਫਰਸ਼ ਤੋਂ ਉੱਠ ਕੇ ਅਰਸ਼ ਤੇ ਗਏ, ਬਿਨਾਂ ਕਿਸੇ ਹੇਰਾ ਫੇਰੀ ਦੇ, ਬਿਨਾਂ ਕਿਸੇ ਸਾਧਨ ਦੇ, ਜਿਹੜੇ ਆਪਣੇ ਆਪ ਤੇ ਆਪਣੀ ਕਾਬਲੀਅਤ ਦੇ ਬਲਬੂਤੇ ਤੇ ਦੁਨੀਆ ਦੇ ਨਕਸ਼ੇ 'ਚ ਚਮਕੇ ਆ, ਕਿਉਂਕਿ ਉਹਨਾਂ ਨੂੰ ਸਰਵ ਪ੍ਰਵਾਨ ਕੀਤਾ ਜਾਏਗਾ। ਇਹਨਾਂ ਦੇ ਜਿਹੜੇ ਇੰਦਰਾ ਗਾਂਧੀ ਹੋਰੀ, ਰਾਜੀਵ ਗਾਂਧੀ ਹੋਰੀ ਸ਼ਹੀਦ ਹੈ, ਉਹ ਇਕੱਲੇ ਕਾਂਗਰਸ ਦੇ ਸ਼ਹੀਦ ਆ। ਭਾਜਪਾ ਵਾਲਿਆਂ ਦੇ ਜਿਹੜੇ ਉਹ ਇਹਨਾਂ ਦੇ ਹੀਰੋ ਆ, ਉਹ ਇਕੱਲੇ ਇਹਨਾਂ ਦੇ ਹੀਰੋ ਆ। ਪਰ ਜਿਹੜੇ ਸਮਾਜ ਦੇ ਵਿੱਚੋਂ ਬਿਲਕੁਲ ਵਸੀਲਾਹੀਨ ਲੋਕ ਸੀ, ਬਿਲਕੁਲ ਸਾਧਨਹੀਨ ਲੋਕ ਸੀ, ਜਿਹੜੇ ਕਾਮਯਾਬੀਆਂ ਨੂੰ ਛੂ ਗਏ, ਉਹਨਾਂ ਨੂੰ ਸਾਰੇ ਪ੍ਰਵਾਨ ਕਰਨਗੇ। ਤੇ ਇਹ ਕੱਢਣਾ ਚਾਹੀਦਾ ਰਾਹ, ਨਾ ਕਿ ਉਹਦੇ ਹੀਰੋ ਵਿਚਾਲੜਾ ਰਾਹ ਕੱਢ ਲੈਣਾ ਚਾਹੀਦਾ। ਜੀ ਅਤੇ ਅੱਗੇ ਵਧਦੇ ਹਾਂ ਜੀ। ਇੱਕ ਹੋਰ ਖਤਰਨਾਕ ਕੈਦੀ ਨੂੰ ਪੁਲਿਸ ਤੋਂ ਖੋਹ ਕੇ ਲੈ ਗਿਆ ਬਦਮਾਸ਼ਾਂ ਦਾ ਟੋਲਾ। ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੇ ਹਾਲਾਤ ਤੇ ਮਾੜੇ ਹੀ ਨੇ। ਮੈਂ ਸਰਦਾਰ ਸਾਹਿਬ ਹਮੇਸ਼ਾ ਇਸੇ ਗੱਲ ਦਾ ਸ਼ੁਕਰ ਕਰਦਾ ਕਿਤੇ ਇਹ ਖਬਰ ਨਾ ਆ ਜਾਏ ਕਿ ਬਦਮਾਸ਼ਾਂ ਦਾ ਟੋਲਾ ਪੁਲਿਸ ਵਾਲਿਆਂ ਨੂੰ ਵੀ ਨਾਲ ਲੈ ਗਿਆ ਜੀ। ਅੱਜ ਇਹਨਾਂ ਦੀ AK-47 ਲੈ ਗਏ। ਉਹ ਇਹ ਘਟਨਾ ਹੈ ਰੋਪੜ ਤੋਂ ਨਵਾਂ ਸ਼ਹਿਰ ਰੋਡ ਹੈ ਜਿਹੜਾ, ਉੱਥੇ ਰੈਲੋ ਮਾਜਰਾ ਦੀ ਆ। ਉੱਥੇ ਢਾਬੇ ਤੇ ਰੋਟੀਆਂ ਖਾਣ ਰੁਕੇ ਸਨ।
ਉਹਨਾਂ ਨੇ 6 ਜਣਿਆਂ ਨੇ ਆ ਕੇ ਨਾਲੇ ਤਾਂ ਇਹਨਾਂ ਦੀ ਚੰਗੀ ਉਹ ਭੁਗਤ ਸਵਾਰੀ, ਘੱਟਾ ਮਿੱਟੀ ਝਾੜਿਆ ਇਹਨਾਂ ਦਾ, ਨਾਲੇ ਉਹ AK-47 ਖੋਹ ਕੇ ਲੈ ਗਏ, ਨਾਲੇ ਆਪਦਾ ਸਾਥੀ ਲੈ ਗਏ। 47 ਉਹ ਖੋਹ ਕੇ ਜਿਹੜੀ ਲੈ ਕੇ ਗਏ ਸਨ, ਰਸਤੇ 'ਚ ਉਹਨਾਂ ਸੁੱਟ ਦਿੱਤੀ। ਉਹਨਾਂ ਆਖਿਆ ਕਿ ਜਿਹੜੀ ਇੱਥੇ ਨਹੀਂ ਚੱਲੀਗਾ, ਸਾਨੂੰ ਕਿੱਡਾ ਕੋਈ ਸਾਥ ਦਈ ਖੜੀ, ਇਹਨੂੰ ਇੱਥੇ ਸੁੱਟ ਜਾਓ, ਕਿ ਜਿਹੜੀ ਇਹਨਾਂ ਤੋਂ ਨਹੀਂ ਚੱਲੀ ਸਾਡੇ ਤੋਂ ਕੀ ਚੱਲਣੀ। ਉਹ 47 ਸੁੱਟ ਕੇ ਤੇ ਆਪਦਾ ਜਿਹੜਾ ਸਾਥੀ ਸੀ ਉਹਨੂੰ ਲੈ ਗਏ ਆ। ਪਰ ਇਹ ਘਟਨਾਵਾਂ ਜਿਹੜੀਆਂ ਇਸ ਗੱਲ ਦੀ ਪੁਸ਼ਟੀ ਕਰਦੀਆਂ ਆ ਕਿ ਸਾਡੀ ਪੁਲਿਸ ਜਿਹੜੀ ਹੈ ਉਹ ਇਸ ਸਮੇਂ ਜੋ ਅਜੋਕੇ ਦੌਰ ਦੇ ਵਿੱਚ ਅਪਰਾਧੀ ਹੈ, ਖਾਸ ਤੌਰ ਤੇ ਨੌਜਵਾਨ ਅਪਰਾਧੀ ਹੈ, ਉਹਨਾਂ ਦਾ ਮੁਕਾਬਲਾ ਕਰਨ ਦੀ ਸਮਰੱਥਾ ਹੀ ਨਹੀਂ ਰੱਖਦੀ। ਨਾ ਉਨੀ ਫਿੱਟ ਆ, ਨਾ ਉਨੀ ਮਾਨਸਿਕ ਤੌਰ ਤੇ ਤਿਆਰ ਹੈ, ਨਾ ਹੀ ਉਨੀ ਜਿਹੜੀ ਹੈ ਦਲੇਰ ਹੈ। ਉਹ ਜਿਹੜੇ ਬਦਮਾਸ਼ ਆ ਉਹ ਇਹਨਾਂ ਤੋਂ ਕਈ ਗੁਣਾ ਜ਼ਿਆਦਾ ਟੱਪੇ ਹੋਏ। ਉਹਨਾਂ ਨੇ ਪਹਿਲਾਂ ਹੀ ਸੈਟਿੰਗ ਕਰ ਲਈ ਹੋਣੀ ਹੈ ਜੇਲ੍ਹ ਦੇ ਵਿੱਚੋਂ ਫੋਨ ਕਰਕੇ ਆਪਦੇ ਨਾਲਦਿਆਂ ਨੂੰ ਕਿ ਫਲਾਣੇ ਢਾਬੇ ਤੇ ਮੀਟ ਮੁਰਗਾ ਚੰਗਾ ਬਣਦਾ, ਉੱਥੋਂ ਇਹਨਾਂ ਨੂੰ ਵਾਸ਼ਨਾ ਆਏਗੀ, ਉੱਥੋਂ ਮੈਂ ਲਾਲਚ ਦੂੰ, ਇਹਨਾਂ ਨੇ ਆਪੇ ਉੱਥੇ ਡਿੱਗ ਪੈਣਾ, ਉੱਥੇ ਆ ਜਾਓ। ਸੈਟਿੰਗ ਪਹਿਲਾਂ ਹੀ ਕੀਤੀ ਸੀ ਤੇ ਉਹੀ ਗੱਲ ਕਿ ਮਾੜਾ ਜਿਹਾ ਲਾਲਚ ਦਿੱਤਾ ਖਾਣ ਪੀਣ ਦਾ ਤੇ ਡਿੱਗ ਪਏ ਜਨਾਬ ਹੋਰੀ। ਤੇ ਮੁੜ ਕੇ ਹੁਣ ਐਸੇ ਡਿੱਗੇ ਆ ਕਿ ਹੱਥਕੜੀ ਉਹ ਤੇ ਖੋਲ ਕੇ ਨਿਕਲ ਗਿਆ, ਹੱਥਕੜੀ ਇਹਨਾਂ ਦੇ ਗੁੱਟਾਂ ਨੂੰ ਲੱਗ ਜਾਣੀ, ਕੇਸ ਹੁਣ ਇਹਨਾਂ ਤੇ ਪੈ ਜਾਣਾ ਕਿਉਂਕਿ ਲਾਪਰਵਾਹੀ ਵਰਤੀ ਹੈ ਡਿਊਟੀ 'ਚ। ਪਰ ਇਹ ਸਬਕ ਨਹੀਂ ਲੈ ਰਹੇ। ਇੱਥੇ ਇੱਕ 52 ਕਿਲੋ ਹੈਰੋਇਨ ਦੇ ਕੇਸ ਦੇ ਵਿੱਚ ਫੜਿਆ ਗਿਆ ਸੀ ਪੱਕੀ ਟਿੱਬੀ ਦਾ ਬਲਜੀਤ ਸਿੰਘ। ਉਹਨੇ ਕੀ ਕੀਤਾ, ਚਾਲ ਚੱਲੀ, ਉਹਨੂੰ ਪਤਾ ਸੀ ਸਾਰੀ ਉਮਰ ਜੇਲ੍ਹ ਦੇ ਵਿੱਚ ਲੰਮਕ ਜਾਵਾਂਗੇ, ਤੇ ਉਹਨੇ ਚਾਲ ਚੱਲੀ, ਉਹਨੇ ਇੱਕ ਕੇਸ ਲਵਾ ਲਿਆ। ਉਹਦੇ ਨਾਲ ਹੀ ਅਬੋਹਰ ਪੈਂਦਾ ਸੀ ਉਹਦੇ ਪਿੰਡ ਦੇ, ਤੇ ਉਹ ਜਿਹੜੇ ਲੈ ਕੇ ਆਉਂਦੇ ਸੀ ਉਹਨਾਂ ਨੂੰ ਟਕਾ ਲਿਆ, ਕਹਿੰਦਾ ਕਿ ਰਸਤੇ 'ਚ ਆਪਣਾ ਪਿੰਡ ਪੈਂਦਾ, ਐਵੇਂ ਢਾਬਿਆਂ ਦੇ ਮੰਡੇ ਖਾਂਦੇ ਫਿਰਦੇ ਆ, ਚਲੋ ਤੁਹਾਨੂੰ ਉੱਥੇ ਪਿੰਡੋਂ ਫੁਲਕੇ ਛਕਾ ਦਿਆ ਕਰਾਂਗੇ। ਤੇ ਉਹੀ ਹੋਇਆ, 2 ਕੁ ਵਾਰੀ ਉਹਨੇ ਚੰਗੀਆਂ ਮੱਖਣੀ ਨਾਲ ਚੋਪੜ ਕੇ ਰੋਟੀਆਂ ਘਰੋਂ ਖਵਾਈਆਂ, ਤੀਜੀ ਵਾਰ ਫੇਰ ਲੈ ਆਇਆ ਤੇ ਕਹਿੰਦਾ ਕਿ ਤੁਸੀਂ ਆ ਬੈਠੋ ਬੈਠਕ ਦੇ ਵਿੱਚੋਂ, ਮੈਂ ਲਿਆਉਣਾ ਖਾਣ ਪੀਣ ਦਾ ਸਮਾਨ। ਤੇ ਐਸਾ ਲੈਣ ਗਿਆ ਖਾਣ ਪੀਣ ਦਾ ਸਮਾਨ ਕਿ ਸਾਰੀ ਜ਼ਿੰਦਗੀ ਦੀ ਉਹਨਾਂ ਦੀ ਦਾਲ ਜੇਲ੍ਹ ਦੀ ਲੈ ਕੇ ਉਹਨਾਂ ਦੇ ਮੁਕੱਦਰਾਂ 'ਚ ਆਪ ਉਹਨੇ ਟਰੱਕ ਤਿਆਰ ਕੀਤਾ ਸੀ, ਨਿਕਲ ਗਿਆ, ਨਾਲੇ ਆਪਣੀ ਬੀਵੀ ਨੂੰ ਵੀ ਲੈ ਗਿਆ। ਅੱਜ ਤੱਕ ਉਹ ਬੰਦਾ ਹੱਥ ਨਹੀਂ ਆਇਆ। ਇਸੇ ਤਰ੍ਹਾਂ ਇੱਕ ਕੰਦੂ ਖੇੜਾ ਪਿੰਡ ਆ, ਕੰਦੂ ਖੇੜਾ ਕਰੂ ਨਵੇੜਾ, ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਮੋਰਚਾ ਲਾਇਆ ਸੀ ਕਦੇ, ਤੇ ਉਸ ਪਿੰਡ ਦਾ ਇੱਕ ਬੜਾ ਵੱਡਾ ਤਸਕਰ ਸੀਗਾ, ਕਾਕਾ ਉਹਦਾ ਨਾਮ ਸੀ, ਤੇ ਉਹ ਇਸੇ ਤਰੀਕੇ ਦੇ ਨਾਲ ਉਹਨੂੰ ਘਰੇ ਲੈ ਆਇਆ। ਉਹ ਇਹ ਤੇ ਖਾਣਾ ਪੀਣਾ ਇਹਨਾਂ ਨੂੰ 1-2 ਵਾਰੀ ਖਵਾ ਗਿਆ। ਉਹ ਤੇ ਭਲਾ ਮਾਨਸ ਐਡਾ ਸੀ, ਕਹਿੰਦਾ ਬੈਠੋ ਮੈਂ ਪਾਣੀ ਲੈ ਆਵਾਂ, ਪਾਣੀ ਲੈਣ ਕੇ ਘਰੋਂ ਕੰਧ ਟੱਪ ਗਿਆ। 6 ਸਾਲਾਂ ਬਾਅਦ ਰਾਜਸਥਾਨ ਦੀ ਪੁਲਿਸ ਨੇ ਉਹਨੂੰ ਫੜਿਆ, ਹੁਣ ਉਹ ਸਜ਼ਾ ਕੱਟਦਾ ਪਿਆ। ਸੋ ਇਹ ਬੜੀਆਂ ਘਟਨਾਵਾਂ ਇਹੋ ਜਿਹੀਆਂ ਜਿਹੜੇ ਇਹ ਲਾਲਚ ਦੇ ਵਿੱਚ ਹੀ ਮਰ ਜਾਂਦੇ ਆ। ਲਾਰੈਂਸ ਬਿਸ਼ਨੋਈ ਭੱਜਿਆ ਸੀ, ਗੈਂਗਸਟਰ, ਰਾਜਪੁਰੇ ਚੰਡੀਗੜ੍ਹ ਦੇ ਵਿਚਾਲੇ ਇੱਕ ਹੋਟਲ ਤੋਂ, ਉਹਨੇ ਵੀ ਇਹਨਾਂ ਨੂੰ ਲਾਲਚ ਦਿੱਤਾ ਕਿ ਢਾਬਾ ਬੜਾ ਵਧੀਆ, ਇੱਥੇ ਰੋਟੀ ਖਾਈਏ। ਰੋਟੀ ਉਹ ਐਸੀ ਖਵਾ ਗਿਆ ਕਿ ਮੁੜ ਕੇ ਪੱਟਾਂ ਤੇ ਹੱਥ ਮਾਰ ਕੇ, ਮੱਥੇ ਤੇ ਹੱਥ ਮਾਰ ਕੇ ਰੋਂਦੇ ਸਨ ਕਿ ਕੀ ਬਣ ਗਿਆ। ਸੋ ਇਹ ਇੱਕ ਕਹਿ ਲਈਏ ਕਿ ਸਰਕਾਰ ਨੂੰ ਨੀਤੀ ਬਣਾਉਣੀ ਚਾਹੀਦੀ ਹੈ ਕਿ ਜੇ ਚੰਗੀ ਫੋਰਸ ਨਹੀਂ ਲਾ ਸਕਦੇ, ਕਿਉਂਕਿ 11 ਕੇਸਾਂ ਦਾ ਮੁਲਜ਼ਮ ਸੀ ਜਿਹੜਾ ਭੱਜਿਆ, ਤੇ ਉਹਨਾਂ ਨੂੰ 47 ਦੇ ਕੇ ਭੇਜਿਆ, ਪਰ ਉਹ ਤਿਆਰ ਨਹੀਂ ਸਨ। 47 ਜ਼ਰੂਰ ਦੇ ਦਿੱਤੀ, ਪਰ ਮਾਨਸਿਕ ਤੌਰ ਤੇ ਤਿਆਰ ਨਹੀਂ ਸਨ ਇਸ ਚੀਜ਼ ਲਈ। ਤੇ ਜੇਕਰ ਤੁਸੀਂ ਪ੍ਰਾਪਤ ਫੋਰਸ ਨਹੀਂ ਦੇ ਸਕਦੇ, ਕੋਈ ਬਖਤਰਬੰਦ ਗੱਡੀਆਂ ਦਾ ਇੰਤਜ਼ਾਮ ਨਹੀਂ ਕਰ ਸਕਦੇ, ਤੇ ਮੇਰੇ ਖਿਆਲ ਨਾਲ ਘੱਟੋ ਘੱਟ ਇਹਨਾਂ ਨੂੰ ਟਿਫਨ ਹੀ ਦੇ ਦਿਆ ਕਰਨ ਆਉਣ ਲੱਗੇ ਕਿ ਆ ਲੈ ਜਾਓ, ਆ ਜਿਹੜਾ ਪਾਈਆ ਤੁਹਾਨੂੰ ਮੀਟ ਪਾਤਾ, ਜਦੋਂ ਭੁੱਖ ਲੱਗੀ ਰਾਹ 'ਚ ਬੱਸ 'ਚ ਖਾ ਲਿਓ, ਇਹਨਾਂ ਦੇ ਆਕੇ ਕਿਤੇ ਢਾਬੇ ਤੇ ਨਾ ਰੁਕਿਓ। ਇਹ ਕਰਕੇ ਵੇਖ ਲਓ, ਹੁਣ ਇਹ ਕਸਰ ਰਹਿ ਗਈ ਹੈ। ਬਿਲਕੁਲ ਜੀ, ਨਾਲ ਇੱਕ ਗਲਾਸ ਜੂਸ ਦਾ ਵੀ ਦੇ ਦੇਣ। ਜੋਗੇ ਤੋਂ ਬਾਅਦ ਦੇ ਵਿੱਚ ਹੁਣ ਜੋਗਾ 'ਚ ਵੜੇ ਓਮ ਨੇ ਛੇੜਿਆ ਵਿਵਾਦ। ਇਹ ਦੇਖੋ ਜੀ, ਧੱਕੇ ਦੀ ਖੀਰ ਖਵਾਈ ਜਾਂਦੇ ਆ। ਖੁਸ਼ੀ ਦਾ ਲੱਡੂ ਬੰਦਾ ਖਾ ਲੈਂਦਾ, 2 ਵੀ ਖਾ ਲੈਂਦਾ, 4 ਵੀ ਖਾ ਲੈਂਦਾ, ਜਿਹੜੀ ਧੱਕੇ ਦੀ ਖੀਰ ਹੈ ਉਹ ਚਮਚਾ ਨਹੀਂ ਖਾਧੀ ਜਾਂਦੀ। ਇਹ ਧੱਕੇ ਦੀ ਖੀਰ ਖਵਾਉਣ ਡਏ ਆ। ਕਸਰਤ ਜਿਹੜੀ ਹੈ ਉਹ ਬੰਦੇ ਦੀ ਆਪਣੀ ਮਾਨਸਿਕ ਪੁਸ਼ਟੀ ਤੇ ਨਿਰਭਰ ਕਰਦੀ ਹੈ, ਉਹਦੀ ਸਰੀਰਕ ਜ਼ਰੂਰਤ ਤੇ ਨਿਰਭਰ ਕਰਦੀ ਹੈ। ਪਰ ਇਹਨਾਂ ਨੇ ਇੱਕ ਕਹਿ ਲਈਏ ਇਹਨਾਂ ਦੀ ਸੰਸਕ੍ਰਿਤੀ ਦੇ ਨਾਲ ਮਿਲਦਾ ਜੁਲਦਾ ਯੋਗਾ ਉਹ ਜਿਹੜਾ ਹਥਿਆਰ ਬਣਾ ਲਿਆ ਕਿ ਇਸ ਨੂੰ ਪ੍ਰਮੋਟ ਕਰੀਏ, ਇਹਦੇ ਜ਼ਰੀਏ ਅਸੀਂ ਆਪਣੀ ਜਿਹੜੀ ਸੰਸਕ੍ਰਿਤੀ ਹੈ ਉਹ ਲੋਕਾਂ ਦੇ ਮੋਢਿਆਂ ਤੇ ਢੋ ਦਈਏ। ਹੁਣ ਪਿਛਲੀ ਵਾਰੀ ਇਹਨਾਂ ਨੇ ਯੋਗਾ ਦਿਹਾੜਾ, ਕੌਮਾਂਤਰੀ ਯੋਗਾ ਦਿਹਾੜਾ ਬਣਾਤਾ ਸੀ, ਉਹ ਐਤਕੀ ਫੇਰ ਆ ਰਿਹਾ। ਪਿਛਲੀ ਵਾਰੀ ਤੇ ਇਹਨਾਂ ਨੇ ਇਹ ਕਹਿ ਦਿੱਤਾ ਸੀਗਾ ਕਿ ਜਿਹੜੇ ਵੀ ਸਰਕਾਰੀ ਕਰਮਚਾਰੀ ਹੈ ਉਹਨਾਂ ਦੀ ਹਾਜ਼ਰੀ ਜ਼ਰੂਰ ਹੋਣੀ ਚਾਹੀਦੀ ਹੈ। ਪਿਛਲੀ ਵਾਰੀ ਨਰਿੰਦਰ ਮੋਦੀ ਸੀਗਾ ਜਿਹੜਾ, ਉਹਨੇ ਦਿੱਲੀ ਦੇ ਵਿੱਚ ਇਹ ਕੀਤਾ ਸੀ। ਐਤਕੀ ਉਹ ਚੰਡੀਗੜ੍ਹ ਆ ਰਿਹਾ। ਹੁਣ ਐਤਕੀ ਵੀ ਉਹੀ ਹੈ ਕਿ ਸਕੂਲਾਂ ਵਾਲੇ ਬੱਚਿਆਂ ਨੂੰ ਵੀ ਕਹਿ ਦੇਣਗੇ, ਸਰਕਾਰੀ ਮੁਲਾਜ਼ਮਾਂ ਨੂੰ ਵੀ ਕਹਿ ਦੇਣਗੇ ਕਿ ਚਲੋ ਭਾਈ ਯੋਗਾ ਜ਼ਰੂਰੀ ਕਰਨਾ। ਸੋ ਸਾਰੇ ਉੱਥੇ ਧੱਕੇ ਦੇ ਨਾਲ ਲਿਆਂਦੇ ਜਾਣਗੇ। ਹੁਣ ਕੋਈ ਆਸਥਾ ਕਿਤੇ ਰੱਖਦਾ, ਕੋਈ ਆਸਥਾ ਕਿਤੇ ਰੱਖਦਾ। ਇਹਨਾਂ ਨੇ ਨਾਲ ਐਤਕੀ ਇਹ ਕਰ ਦਿੱਤਾ ਕਿ ਜਦੋਂ ਤੁਸੀਂ ਯੋਗਾ ਕਰੋਗੇ ਨਾਲ ਮੂੰਹ ਦੇ ਵਿੱਚੋਂ ਓਮ ਦਾ ਉਚਾਰਨ ਔਰ ਕੁਝ ਮੰਤਰ ਦੱਸੇ ਆ ਕਿ ਉਹ ਮੰਤਰ ਨਾਲ ਪੜ੍ਹਿਓ।
ਸੋ ਹੁਣ ਕਈ ਲੋਕ ਆ ਜਿਹੜੇ ਸਨਾਤਨ ਧਰਮ ਨੂੰ ਨਹੀਂ ਮੰਨਦੇ, ਉਹਨਾਂ ਸਲੋਕਾਂ ਤੇ ਆਸਥਾ ਨਹੀਂ ਰੱਖਦੇ, ਪਰ ਉਹਨਾਂ ਨੂੰ ਇੱਕ ਤਰ੍ਹਾਂ ਨਾਲ ਮਜਬੂਰ ਕੀਤਾ ਜਾਏਗਾ, ਧੱਕੇ ਦੀ ਖੀਰ ਖਵਾਈ ਜਾਵੇਗੀ। ਤਾਂ ਉੱਥੋਂ ਇਹ ਬਵਾਲ ਛਿੜਿਆ। ਅਸਲ ਦੇ ਵਿੱਚ ਯੋਗਾ ਜਿਹੜਾ ਉਹ ਬਹੁਤ ਘੱਟ ਲੋਕ ਖੁਸ਼ੀ ਨਾਲ ਕਰਦੇ ਹੋਣੇ ਆ ਜਾਂ ਸਰੀਰਕ ਜ਼ਰੂਰਤ ਨਾਲ ਕਰਦੇ ਹੋਣੇ। ਬਹੁਤੇ ਹਿੰਦੁਸਤਾਨ ਦੇ ਲੋਕ ਤੇ ਫੁੱਟਪਾਥਾਂ ਤੇ ਉਹ ਜਿਹੜੇ ਟ੍ਰੈਫਿਕ ਚੌਂਕ ਆ ਉੱਥੇ ਭੀਖ ਮੰਗਦੇ ਮੰਗਦੇ ਯੋਗਾ ਕਰ ਲੈਂਦੇ ਆ। ਬੜੇ ਘੱਟ ਲੋਕ ਹੈ ਜਿਨ੍ਹਾਂ ਨੂੰ ਜ਼ਰੂਰਤ ਹੈ ਯੋਗੇ ਦੀ, ਜਿਹੜੇ ਖਾ ਖਾ ਕੇ ਫੈਲ ਰਹੇ ਪਏ ਆ, ਬੋਰਡ ਜਿੰਨਾ ਫੈਲ ਰਹੇ ਪਏ ਆ, ਉਹਨਾਂ ਨੂੰ ਜ਼ਰੂਰਤ ਹੈ, ਜਾਂ ਜਿਹੜੇ ਧੱਕੇ ਨਾਲ ਯੋਗਾ ਕਰਵਾਇਆ ਜਾ ਰਿਹਾ। ਸੋ ਯੋਗੇ ਦੀ ਅਸਲ ਜ਼ਰੂਰਤ ਜਿਹੜੀ ਹੈ ਉਹ ਹੈ ਕਿ ਮਨ ਮਾਫਕ ਯੋਗਾ ਹੋਵੇ, ਜਿਹਨੂੰ ਜ਼ਰੂਰਤ ਹੈ ਉਹ ਕਰੇ। ਪਰ ਇੱਥੇ ਹੁਣ ਧੱਕੇ ਦੀ ਜਿਹੜੀ ਹੈ ਸੰਸਕ੍ਰਿਤੀ ਆਪਣੀ ਲੱਦੀ ਜਾ ਰਹੀ ਹੈ ਲੋਕਾਂ ਦੇ ਮੋਢਿਆਂ ਤੇ, ਉਹ ਹੁਣ ਵਿਵਾਦ ਦਾ ਕਾਰਨ ਬਣੀ ਹੈ। ਓਮ ਦਾ ਇਹਨਾਂ ਨੇ ਕਹਿਤਾ। ਹੁਣ ਦੇਖੋ ਪਿਛਲੀ ਵਾਰੀ ਇਹਨਾਂ ਨੇ ਕਿਹਾ ਸੀ, ਇਹ ਕਹਿੰਦੇ ਸੀ, ਪਹਿਲਾਂ ਕਹਿੰਦੇ ਸੀ ਯੋਗਾ ਕਰੋ ਨਿਰੋਗ ਸਿਹਤ ਪਾਓ, ਹੁਣ ਕਹਿੰਦੇ ਆ ਯੋਗੇ ਨਾਲ ਓਮ ਤੇ ਮੰਤਰ ਗਾਓ, ਅਗਲੇ ਸਾਲ ਆਖਣਗੇ ਯੋਗ ਤੋਂ ਪਹਿਲਾਂ ਖਾਕੀ ਕੱਛੇ ਪਾਓ। ਸੋ ਗੱਲ ਉਹ ਬਣੀ ਪਈ ਹੈ ਕਿ ਹੁਣ ਅਗਲੀ ਸਾਲ ਇਹ ਹੋਰ ਕੁਝ ਸ਼ਰਤ ਲੱਦ ਦੇਣਗੇ। ਤਾਂ ਇਹ ਚੀਜ਼ ਇਹਨਾਂ ਨੂੰ ਸੋਚਣੀ ਚਾਹੀਦੀ ਹੈ। ਔਰ ਇਹ ਚੀਜ਼ ਮੇਰੇ ਖਿਆਲ ਦੇ ਨਾਲ ਇਹ ਜਿਹੜਾ ਸਰਕਾਰ ਦਾ ਇੱਕ ਦਾਅਵਾ ਹੈ, ਕਰਮਚਾਰੀ ਹੈ ਜਿਹੜੇ ਉਹਨਾਂ ਨੂੰ ਜਾਂ ਵਿਦਿਆਰਥੀਆਂ ਨੂੰ ਧੱਕੇ ਨਾਲ ਲਿਜਾਇਆ ਜਾ ਰਿਹਾ, ਇਹ ਬੰਦ ਹੋਣਾ ਚਾਹੀਦਾ। ਕੋਈ ਖੁਸ਼ੀ ਨਾਲ ਆਵੇ, ਕੋਈ ਖੁਸ਼ੀ ਨਾਲ ਆਪਦਾ ਕੋਈ ਵਾਜਾ ਵਜਾਵੇ, ਆਹ ਧੱਕੇ ਦੀ ਖੀਰ ਬੰਦ ਕਰਨੀ ਚਾਹੀਦੀ ਹੈ। ਜੀ ਜੀ ਬਿਲਕੁਲ। ਅਤੇ ਅੱਗੇ ਵਧਦੇ ਹਾਂ। ਆਮ ਆਦਮੀ ਪਾਰਟੀ ਨੇ ਫਾਸਟਵੇ ਕੇਬਲ ਨੈਟਵਰਕ ਤੇ ਲਾਏ ਗੰਭੀਰ ਦੋਸ਼। ਇਹ ਇਲਜ਼ਾਮ ਤੇ ਉਹਨਾਂ ਤੇ ਬਹੁਤ ਪੁਰਾਣੇ ਲੱਗ ਰਹੇ ਆ ਜੀ, ਬਹੁਤ ਪੁਰਾਣੇ, ਕਿਉਂਕਿ ਹਮੇਸ਼ਾ ਤੋਂ ਅਖਬਾਰਾਂ ਜਿਹੜਾ ਮੀਡੀਆ ਇਹੀ ਗੱਲ ਕਹਿੰਦਾ ਆ ਜੀ ਕਿ ਫਾਸਟਵੇ ਤੇ ਜਿਹੜਾ ਕਬਜ਼ਾ ਹੈ ਉਹ ਹੁਕਮਰਾਨ ਫਿਰਦਾ ਹੈ। ਮਾਮਲਾ ਹਾਈ ਕੋਰਟ ਤੱਕ ਵੀ ਗਿਆ, ਸਭ ਕੁਛ ਹੋਇਆ, ਪਰ ਟਿਕ ਟਕਾ ਹੋ ਗਿਆ ਵਿੱਚੋਂ। ਹੁਣ ਜਦੋਂ ਦਾ ਇੱਕ ਚੈਨਲ, ਖਬਰੀ ਚੈਨਲ ਇੱਥੇ ਬੰਦ ਹੋਇਆ, ਉਸ ਤੋਂ ਬਾਅਦ ਇਹ ਵਿਵਾਦ ਫਿਰ ਸੁਰਖੀਆਂ ਦੇ ਵਿੱਚ ਆ ਗਿਆ, ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈ ਅੱਜ ਕੱਲ੍ਹ ਮੁੱਦੇ ਖੋਜ ਰਹੀ ਹੈ। ਉਹਨਾਂ ਨੇ ਪਿੱਛੇ ਜੇ 1200 ਕਰੋੜ ਵਾਲਾ ਜਿਹੜਾ ਘਪਲਾ ਸੀਗਾ, 12,000 ਕਰੋੜ ਵਾਲਾ ਘਪਲਾ, ਉਹਦੇ ਤੇ ਆਪਣਾ ਸ਼ਕਤੀ ਪ੍ਰਦਰਸ਼ਨ, ਆਪਣਾ ਰੋਸ ਪ੍ਰਦਰਸ਼ਨ ਕੀਤਾ। ਹੁਣ ਉਹਨਾਂ ਨੇ ਇਹ ਮੁੱਦਾ ਭਖਿਆ ਵੇਖ ਕੇ ਇੱਧਰੋਂ ਅੰਕੜੇ ਕੱਢੇ, ਕਿਉਂਕਿ ਕਮਰ ਸੰਧੂ ਹੈ ਜਿਹੜਾ ਇਹਨਾਂ ਦਾ ਨਵਾਂ ਆਇਆ ਲੀਡਰ ਹੈ, ਇਹਨਾਂ ਦੇ ਵਿੱਚ ਆਇਆ, ਤਾਂ ਉਹ ਇਸ ਚੀਜ਼ ਤੋਂ ਪੀੜਤ ਰਿਹਾ ਹੈ। ਉਹਦਾ ਆਪ ਦਾ ਚੈਨਲ ਇਸੇ ਤਰੀਕੇ ਨਾਲ ਬੰਦ ਹੋਇਆ। ਉਹਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਉਹਨੇ ਔਰ ਖਹਿਰੇ ਨੇ ਦੋਨਾਂ ਨੇ ਅੰਕੜੇ ਦਿੱਤੇ। ਉਹ ਕਹਿੰਦੇ ਕਿ 250 ਕਰੋੜ ਦੀ ਜਿਹੜੀ ਰਕਮ ਹੈ ਟੈਕਸ ਦੀ, ਉਹ ਸਰਕਾਰ ਨੂੰ ਨਹੀਂ ਦਿੱਤੀ ਜਾ ਰਹੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੇ ਨਾਲ ਹਰਿਆਣਾ, ਚੰਡੀਗੜ੍ਹ ਤੇ ਹਿਮਾਚਲ ਜੋੜ ਦਈਏ ਤੇ ਇਹ 5000 ਕਰੋੜ ਦੇ ਕਰੀਬ ਬਣ ਜਾਂਦੀ ਹੈ, ਜਿਹੜੀ ਫਾਸਟਵੇ ਨੇ ਟੈਕਸ ਦੀ ਰਕਮ ਪੇ ਨਹੀਂ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਇਹ ਕਿਹਾ ਕਿ 80 ਕਰੋੜ ਤੋਂ ਵੱਧ ਦਾ ਐਂਟਰਟੇਨਮੈਂਟ ਟੈਕਸ, ਮਨੋਰੰਜਨ ਟੈਕਸ ਜਿਹਨੂੰ ਕਹਿ ਦਿੰਦੇ ਆ, ਉਹ ਬਿਜਲੀ ਮਹਿਕਮੇ ਦੇ ਖੰਭੇ ਜਿਹੜੇ ਇਸਤੇਮਾਲ ਕੀਤੇ ਗਏ ਸਨ ਉਹਦੇ 26 ਕਰੋੜ ਦੇ ਕਰੀਬ, ਔਰ ਜਿਹੜੀ ਜ਼ਮੀਨ ਦੇ ਵਿੱਚ ਕੇਬਲਾਂ ਪਾਈਆਂ ਗਈਆਂ ਉਹਦੇ ਕਰੀਬ 70 ਕਰੋੜ ਰੁਪਏ ਜਿਹੜੇ ਉਹ ਅਦਾ ਨਹੀਂ ਕੀਤੇ ਗਏ। ਆਮ ਆਦਮੀ ਪਾਰਟੀ ਨੇ ਇਹ ਵੀ ਆਖਿਆ ਕਿ ਹੁਣ ਅਸੀਂ ਇਹ ਮਾਮਲਾ ਜਿਹੜਾ ਹਾਈ ਕੋਰਟ 'ਚ ਲੈ ਕੇ ਜਾਵਾਂਗੇ। ਦੂਜੇ ਪਾਸੇ ਜਿਹੜੀ ਫਾਸਟਵੇ ਕੰਪਨੀ ਹੈ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਜਿਹੜੇ ਇਲਜ਼ਾਮ ਆ, ਜੋ ਇਲਜ਼ਾਮਾਤ ਲਾਏ ਗਏ ਆ, ਇਹ ਨਿਰਮੂਲ ਹੈ, ਨਿਰਾ ਆਧਾਰ ਆ, ਅਸੀਂ ਇਹਨਾਂ ਤੇ ਮਾਣਹਾਨੀ ਦਾ ਕੇਸ ਕਰਾਂਗੇ। ਸੋ ਇੱਕ ਕਹਿੰਦੇ ਆ ਕਿ ਅਸੀਂ ਹਾਈ ਕੋਰਟ 'ਚ ਜਾ ਕੇ ਇਹਨਾਂ ਤੇ ਕੇਸ ਕਰਾਂਗੇ, ਦੂਜਾ ਕਹਿੰਦਾ ਕਿ ਅਸੀਂ ਮਾਣਹਾਨੀ ਦਾ ਕੇਸ ਕਰਾਂਗੇ। ਇਹ ਤੇ ਹੁਣ ਵਕਤ ਦੱਸੇਗਾ ਕਿ ਕੌਣ ਕਿਹਦੇ ਤੇ ਕੇਸ ਕਰਦਾ ਤੇ ਕੇਸ ਕਰਕੇ ਖੱਟਦਾ ਕੀ ਹੈ। ਪਰ ਅਸਲ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਭੁੱਲ ਰਹੇ ਆ ਕਿ ਇਹ ਕੇਸ ਆਲਰੇਡੀ ਹਾਈ ਕੋਰਟ ਦੇ ਵਿੱਚ ਸੀ, ਹਾਈ ਕੋਰਟ ਦੇ ਵਿੱਚ ਹੈ, ਮੇਰੇ ਖਿਆਲ ਦੇ ਨਾਲ ਹਾਲੇ ਵੀ ਹੈ, ਕਿਉਂਕਿ ਪਿੱਛੇ ਜੇ ਹਾਈ ਕੋਰਟ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਤਲਬ ਕਰ ਲਿਆ ਸੀ। ਉਹਨਾਂ ਨੇ ਪੁੱਛਿਆ ਸੀ ਕਿ ਹਾਂ ਭਾਈ ਕੇਵਲ ਤੇਰੀ ਹੈ, ਤੇ ਇਹਨਾਂ ਨੇ ਜਾ ਕੇ ਲਿਖ ਕੇ ਜੋ ਦਿੱਤਾ ਸੀ ਲਿਖਤੀ ਰੂਪ 'ਚ, ਇਹ ਕਿਹਾ ਸੀਗਾ ਕਿ ਮੇਰਾ ਇਸ ਕੇਬਲ ਦੇ ਨਾਲ ਕੋਈ ਸਰੋਕਾਰ ਨਹੀਂ ਹੈ। ਹੁਣ ਇਹ ਮੁੱਦਾ ਫਿਰ ਇੱਕ ਵਾਰੀ ਚਲਾ ਜਾਏਗਾ ਔਰ ਫਿਰ ਸ਼ਾਇਦ ਜਵਾਬ ਤਲਬੀ ਹੋਏਗੀ। ਤਾਂ ਇਹਦੇ ਨਾਲੋਂ ਜੇ ਚੰਗਾ ਕਿ ਕੇਸ ਫਿਰ ਸੁਪਰੀਮ ਕੋਰਟ 'ਚ ਕੀਤਾ ਜਾਵੇ। ਜੇ ਹਾਈ ਕੋਰਟ ਦੇ ਵਿੱਚ ਇਹ ਕੇਸ ਨਹੀਂ ਕਿਸੇ ਪਾਸੇ ਲੱਗਦਾ ਜਾਪਦਾ ਤੇ ਇੱਥੋਂ ਫੈਸਲਾ ਕਰਾ ਕੇ ਰਿਟ ਹੈ ਜਿਹੜੀ ਫਿਰ ਸੁਪਰੀਮ ਕੋਰਟ 'ਚ ਪਾਈ ਜਾਵੇ, ਕਿਉਂਕਿ ਇੱਥੋਂ ਦੀ ਸਰਕਾਰ ਇਹ ਕਹਿੰਦੀ ਕਿ ਸਾਡੇ ਅਧੀਨ ਇਹ ਹੈ ਹੀ ਨਹੀਂ, ਇਹ ਮਸਲਾ ਹੈ ਹੀ ਨਹੀਂ, ਇਹ ਕੇਂਦਰ ਦਾ ਮਸਲਾ। ਕੇਂਦਰ ਵਾਲੇ ਕਹਿੰਦੇ ਕਿ ਰਾਜ ਦਾ ਮਸਲਾ। ਸੋ ਇਹ ਮਸਲਾ ਕਿਹਦਾ, ਇਹ ਉੱਤੇ ਜਾ ਕੇ ਹੱਲ ਹੋਣਾ ਚਾਹੀਦਾ। ਔਰ ਅਸਲ ਦੇ ਵਿੱਚ ਇਹਦੇ ਲਈ ਇੱਕ ਨਿਰਪੱਖ ਜਾਂਚ ਦੀ ਜ਼ਰੂਰਤ ਹੈ। ਇਹ ਤਾਂ ਆਪਾਂ ਨੂੰ ਵੀ ਪਤਾ ਹੈ ਕਿ ਤਕਰੀਬਨ ਦੱਸਦੇ ਆ ਕਿ 2000 ਜਿਹੜੇ ਅੱਗੇ ਡੀਲਰ ਕੰਮ ਕਰਦੇ ਇਸ ਕੰਪਨੀ ਦੇ,
ਤੇ ਦੱਸਦੇ ਆ ਕਿ ਉਹਦੇ ਚੋਂ ਜਿਹੜੇ ਟੈਕਸ ਪੇਅਰ ਆ ਉਹ ਬਿਲਕੁਲ ਥੋੜੇ ਆ, ਬਿਲਕੁਲ ਥੋੜੇ ਆ, ਬਾਕੀ ਉਂਝ ਹੀ ਚੱਲੀ ਜਾਂਦੇ ਹਵਾ ਦੇ ਵਿੱਚ। ਹੁਣ ਕਿਵੇਂ ਚੱਲੀ ਜਾਂਦੇ, ਕੌਣ ਚਲਾਈ ਜਾਂਦਾ, ਇਹ ਜਾਂਚ ਦਾ ਸਵਾਲ ਹੈ। ਔਰ ਮੇਰੇ ਖਿਆਲ ਦੇ ਨਾਲ ਜੇ ਇਹ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਾਂਦਾ ਹੈ ਤੇ ਉੱਥੇ ਇਹ ਹੋਣਾ ਚਾਹੀਦਾ ਹੈ ਕਿ ਏਡਾ ਵੱਡਾ ਕਮਾਈ ਵਾਲਾ ਵਸੀਲਾ ਹੈ ਜਿਹੜਾ, ਇਹਨੂੰ ਨਿੱਜੀ ਹੱਥਾਂ ਚੋਂ ਖੋ ਕੇ ਕਰਨਾ ਹੀ ਸਰਕਾਰ ਦੇ ਹੱਥਾਂ 'ਚ ਚਾਹੀਦਾ। ਨਾ ਰਹੇ ਬਾਂਸ, ਨਾ ਵੱਜੇ ਬਾਂਸਰੀ। ਜੀ ਜੀ। ਨੌਕਰੀਆਂ ਦੀ ਹੋਈ ਨਿਲਾਮੀ 'ਚ ਹੁਣ ਜਾਂਚ ਅੱਧ ਵਿਚਾਲੇ ਲਟਕੀ। ਬਦਕਿਸਮਤੀ ਇਹੀ ਹੈ ਜੀ ਕਿ ਇੱਥੇ ਜਿਹੜੇ ਮੁੱਦੇ ਦੀ ਜਾਂਚ ਹੁੰਦੀ ਹੈ, ਮੁੜ ਕੇ ਉਹ ਜਿਹੜੇ ਜਾਂਚ ਕਰਨ ਵਾਲੇ ਹੁੰਦੇ ਉਹਨਾਂ ਦੀ ਜਾਂਚ ਕਰਵਾਉਣੀ ਪੈਂਦੀ ਹੈ ਕਿ ਇਹ ਜਾਂਚ ਜਿਹੜੀ ਕਿਸੇ ਟਿਕਾਣੇ ਬੰਨੇ ਲੱਗੀ ਕਿਉਂ ਨਹੀਂ। ਇਹ ਜਿਹੜਾ ਨੌਕਰੀਆਂ ਵਾਲਾ ਮਸਲਾ ਸੀ, ਇਹ ਬੜਾ ਵੱਡਾ ਘੁਟਾਲਾ ਸੀ। ਜਿਵੇਂ ਵਿਆਪਮ ਘੁਟਾਲਾ ਹੋਇਆ ਮੱਧ ਪ੍ਰਦੇਸ਼ ਦੇ ਵਿੱਚ, ਠੀਕ ਉਸੇ ਤਰ੍ਹਾਂ ਦਾ ਘੁਟਾਲਾ ਸੀ, ਕਿਉਂਕਿ ਮੱਧ ਪ੍ਰਦੇਸ਼ ਦੇ ਵਿੱਚ ਵੀ ਇਹੀ ਰੌਲਾ ਸੀ। ਉਹਨਾਂ ਨੇ ਭਰਤੀਆਂ ਕਰਨ ਲਈ ਇੱਕ ਮੰਚ ਤਿਆਰ ਕਰ ਦਿੱਤਾ, ਉਹਨਾਂ ਨੂੰ ਸਿੱਧੇ ਤੌਰ ਤੇ ਪਾਵਰਾਂ ਦੇ ਦਿੱਤੀਆਂ, ਉਹ ਭਰਤੀ ਵਾਸਤੇ ਪ੍ਰੀਖਿਆ ਲੈਂਦੇ ਸਨ ਤੇ ਮੁੜ ਕੇ ਉਹ ਜਿਹੜੀ ਪ੍ਰੀਖਿਆ ਕੋਈ ਹੋਰ ਹੀ ਲੈਣ ਲੱਗ ਪਏ, ਪ੍ਰੀਖਿਆ ਦੀ ਥਾਂ ਤੇ ਉਹ ਦੀਖਿਆ ਲੈਣ ਲੱਗ ਪਏ। ਇਹੀ ਕੁਝ ਸਾਡੇ ਇੱਥੇ ਹੋਇਆ। ਪਿੱਛੇ ਜੇ ਜਿਹੜੀਆਂ ਭਰਤੀਆਂ ਖੋਲੀਆਂ ਸੀ ਇਹਨਾਂ ਨੇ ਉਹਦਾ ਠੇਕਾ ਪੀਯੂ ਨੂੰ ਦਿੱਤਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ। ਤੇ ਉਹ ਤੋਂ ਬਾਅਦ ਕੀ ਹੋਇਆ ਕਿ ਉੱਥੇ ਇੱਕ ਰੈਕਟ ਤਿਆਰ ਹੋ ਗਿਆ, ਨੈਕਸਸ ਤਿਆਰ ਹੋ ਗਿਆ। ਉਹ ਕੀ ਕਰਦੇ ਸਨ, ਜਿਹੜੇ ਉਮੀਦਵਾਰ ਜਿਹੜੇ ਸਹਿੰਦੇ ਸਰਦੇ ਪੁੱਜਦੇ ਸਨ, ਉਹ ਛਾਂਟ ਲੈਂਦੇ ਸਨ ਕਿ ਆਹ ਬੰਦਾ ਜਿਹੜਾ, ਕਿਉਂਕਿ ਦਲਾਲ ਉਹਨਾਂ ਦੇ ਕੰਮ ਕਰਦੇ ਸੀ ਕਿ ਆਹ ਬੰਦਾ ਜਿਹੜਾ ਇਹ ਪਸਮ ਸਕਦਾ, ਇਹ ਸਾਮੀ ਹੈ ਜਿਹੜੀ ਕੁਛ ਨਾ ਕੁਛ ਦੇ ਸਕਦੀ ਹੈ। ਤਾਂ ਉਹ ਦਲਾਲ ਮੁੜ ਕੇ ਉਹਦੀ ਨਿਸ਼ਾਨਦੇਹੀ ਕਰਕੇ ਉਹਨੂੰ ਸੌਦੇਬਾਜ਼ੀ ਤੱਕ ਲੈ ਜਾਂਦੇ ਕਿ ਭਾਈ ਆਹ ਤੁਹਾਡਾ ਅਸੀਂ ਮੇਲ ਮਿਲਾਪ ਕਰ ਦਿੰਦੇ ਹਾਂ, ਉਹ ਤੁਹਾਨੂੰ ਤਾਰ ਦੇਣਗੇ, ਤੁਹਾਡੀ ਬੇੜੀ ਹੈ ਜਿਹੜੀ ਪਾਰ ਲਾ ਦੇਣਗੇ। ਫਿਰ ਹੌਲੀ ਹੌਲੀ ਇਹ ਇੱਕ ਬਹੁਤ ਵੱਡਾ ਜਿਵੇਂ ਕਹਿ ਲਈਏ ਕਿ ਘੁਟਾਲਾ ਬਣਦਾ ਗਿਆ। ਤੇ ਇਹ ਘੁਟਾਲਾ ਬਾਹਰ ਉਦੋਂ ਆਇਆ ਜਦੋਂ ਇਹਨਾਂ ਨੇ ਪਟਵਾਰੀ ਰੱਖਣੇ ਸਨ। ਪਟਵਾਰੀਆਂ ਦਾ ਕੀ ਕੀਤਾ ਇਹਨਾਂ ਨੇ ਕਿ ਉਹ ਬੰਦੇ ਇਹਨਾਂ ਨੇ ਮੈਰਿਟ ਦੇ ਵਿੱਚ ਪਾ ਦਿੱਤੇ ਜਿਹੜੇ ਪਹਿਲੇ ਟੈਸਟ ਦੇ ਵਿੱਚ 30-35% ਮਸਾ ਲਗਾਏ ਸੀ। ਜਦੋਂ ਮੈਰਿਟ ਦੇ ਵਿੱਚ ਉਹ ਬੰਦੇ ਵੇਖੇ ਕਿ 80-90% ਲੈ ਗਏ, ਤਾਂ ਉਹ ਜਿਹੜੇ ਨਾਲ ਦੇ ਸੀ ਉਹ ਹੈਰਾਨ ਰਹਿ ਗਏ ਕਿ ਰਾਤੋਂ ਰਾਤ ਇਹਨਾਂ ਨੇ ਕਿਹੜੇ ਬਦਾਮ ਚੱਬ ਲਏ ਕਿ ਇਹ ਮੈਰਿਟ ਦੇ ਵਿੱਚ ਪਹੁੰਚ ਗਏ। ਤਾਂ ਉਹਨਾਂ ਨੇ ਫਿਰ ਹੌਲੀ ਹੌਲੀ ਇਹ ਆਪਸ ਦੇ ਵਿੱਚੋਂ ਇਹ ਗੱਲ ਕੱਢੀ ਕਿ ਇਹ ਜਿਹੜੇ ਪਟਵਾਰੀ ਸੀ 7 ਦਿਨ ਪਹਿਲਾਂ ਇਹਨਾਂ ਨੂੰ ਲਖਨਊ ਲੈ ਗਏ, ਜਿਹੜੇ ਬੰਦਿਆਂ ਨਾਲ ਇਹਨਾਂ ਦੇ ਸੌਦੇ ਸੈੱਟ ਹੋਏ ਸੀ, ਉੱਥੇ ਲਿਜਾ ਕੇ ਉਹਨਾਂ ਦੇ ਫੋਨ ਬੰਦ ਕਰਾ ਲਏ ਗਏ ਤੇ 2 ਦਿਨ ਪਹਿਲਾਂ ਉਹਨਾਂ ਨੂੰ ਸਾਰਾ ਪੇਪਰ ਜਿਹੜਾ ਉਹ ਕਰਾ ਦਿੱਤਾ ਗਿਆ ਕਿ ਆਹ ਭਾਈ ਤੁਹਾਡਾ ਪੇਪਰ ਹੈ, ਆਪਦਾ ਰੱਟ ਲਓ, ਆਪਦਾ ਰਟਾ ਲਓ, ਜਾ ਕੇ ਆਹ ਤੁਸੀਂ ਪ੍ਰੀਖਿਆ 'ਚ ਦੇਣਾ ਹੈ। ਸੋ ਉਹ ਜਦੋਂ ਉਹਨਾਂ ਨੇ ਜਿਹੜੇ ਉਹਦੇ ਨਾਲ ਦੇ ਸੀ ਜਿਹੜੇ ਰਹਿ ਗਏ ਮੈਰਿਟ ਤੋਂ ਬਾਹਰ ਕੀਤੇ ਗਏ ਧੱਕੇ ਦੇ ਨਾਲ, ਉਹਨਾਂ ਨੇ ਜਾ ਕੇ ਰਿਟ ਪਾ ਦਿੱਤੀ। ਉਹਨਾਂ ਨੇ ਕਿਹਾ ਇਹਨਾਂ ਦੀ ਲੋਕੇਸ਼ਨ ਕਢਾਓ, ਜਿਹੜੇ ਫੋਨ ਇਹਨਾਂ ਨੇ ਬੰਦ ਕੀਤੇ 7 ਦਿਨ, ਪਤਾ ਤੇ ਕਰੋ ਕਿੱਥੇ ਆ। ਤਾਂ ਉੱਥੇ ਜਾ ਕੇ ਹਾਈ ਕੋਰਟ ਦੇ ਵਿੱਚ ਫਸ ਗਏ ਸੀ। ਫਿਰ ਇਹੀ ਮਸਲਾ ਕਿ ਇਸੇ ਤਰ੍ਹਾਂ ਦੀ ਪ੍ਰਕਿਰਿਆ ਉਹ ਸੀਗੀ ਜਿਹੜੀ ਨਗਰ ਕੌਂਸਲਾਂ ਦੀਆਂ ਭਰਤੀਆਂ ਸੀ ਇਹਨਾਂ ਲਈ। ਤਾਂ ਉਹਦੇ ਵਿੱਚ ਵੀ ਇਹਨਾਂ ਨੇ ਸਿੱਧੇ ਰੂਪ 'ਚ ਇਸੇ ਤਰੀਕੇ ਨਾਲ ਹੀ ਕੰਮ ਕੀਤਾ ਕਿ ਜਿਹੜਾ ਕੋਈ ਇੰਸਪੈਕਟਰ ਲੱਗਣ ਦਾ ਚਾਹਵਾਨ ਸੀ ਉਹਦੇ ਕੋਲ 10 ਲੱਖ, ਕੋਈ SDO ਲੱਗਣ ਦਾ ਚਾਹਵਾਨ ਸੀ ਉਹਦੇ ਕੋਲ 20 ਲੱਖ, 30-40 ਲੱਖ ਰੁਪਏ ਤੱਕ ਇਹ ਸੌਦੇਬਾਜ਼ੀ ਹੋਈ ਆ। ਤੇ ਹੁਣ ਇਹਨਾਂ ਨੇ ਜਾਂਚ ਹੈ ਜਿਹੜੀ ਉਹ ਜਾਂਚ ਦਿੱਤੀ ਹੈ ਵਿਜੀਲੈਂਸ ਨੂੰ। ਵਿਜੀਲੈਂਸ ਨੇ ਜਿਹੜੇ ਬੰਦੇ ਪੈਸੇ ਦੇਣ ਵਾਲੇ ਸੀ, ਯਾਨੀ ਜਿਨ੍ਹਾਂ ਨੇ ਰਿਸ਼ਵਤ ਦਿੱਤੀ, ਉਹਨਾਂ ਨੂੰ ਤੇ 2-4 ਨੂੰ ਇਹਨਾਂ ਨੇ ਟੰਗਤਾ, ਪਰ ਜਿਨ੍ਹਾਂ ਨੇ ਲਈ ਹਾਲੇ ਤੱਕ ਉਹਨਾਂ ਨੂੰ ਕਹਿੰਦੇ ਜੀ ਸਾਨੂੰ ਪਤਾ ਹੀ ਨਹੀਂ ਲੱਗਦਾ ਇਹਨਾਂ ਦਾ ਮਾਸਟਰਮਾਈਂਡ ਕੌਣ ਹੈ। ਹੁਣ ਤੁਸੀਂ ਆਪ ਹੀ ਦੇਖੋ ਕਿ ਇੱਕ ਪਰਚਾ ਜਿਹੜਾ ਯੂਨੀਵਰਸਿਟੀ ਦਾ ਜਿਹਨੇ ਪ੍ਰੀਖਿਆ ਵਾਸਤੇ ਤਿਆਰ ਕਰਨਾ, ਉਹ ਪਰਚਾ 2 ਦਿਨ ਪਹਿਲਾਂ ਇੱਥੋਂ ਭੱਜਦਾ ਔਰ ਐਸਾ ਭੱਜਦਾ ਕਿ ਲਖਨਊ ਤੱਕ ਚਲਾ ਜਾਂਦਾ। ਤਾਂ ਉਹ ਇੱਥੋਂ ਤੋਰਦਾ ਕੌਣ ਸੀ? ਇਹ ਇੱਕ ਬਹੁਤ ਸਿੰਪਲ ਜੀ ਜਾਂਚ ਦਾ ਵਿਸ਼ਾ ਆ ਕਿ ਇੱਥੋਂ ਤੋਰਦਾ ਕੌਣ ਸੀ। ਮਤਲਬ ਸਿੱਧਾ ਇਹ ਸੀ ਕਿ ਚੋਰ ਕੁੱਤੀ ਸਾਰੇ ਹੀ ਰਲੇ ਹੋਏ ਸਨ, ਬਹੁਤ ਵੱਡੇ ਪੱਧਰ ਤੇ ਇਹ ਘੁਟਾਲਾ ਹੋ ਰਿਹਾ ਸੀਗਾ। ਪਰ CBI ਜਿਹੜੇ ਵਿਜੀਲੈਂਸ ਵਾਲੇ ਆ ਉਹ ਕਹਿੰਦੇ ਜੀ ਕਿ ਸਾਨੂੰ ਕੋਈ ਸਿਰਾ ਲੱਭਦਾ ਹੀ ਨਹੀਂ। ਤੇ ਸਿਰਾ ਲੱਭਣਾ ਕੀ ਹੈ? ਜਿਹੜੀ ਵਿਜੀਲੈਂਸ ਜਾਂ CID ਸਾਡੀ ਇੱਥੋਂ ਦੀ ਲੋਕਲ ਪੜਤਾਲੀਆ ਏਜੰਸੀਆਂ ਨੇ, ਜੋ ਸਾਡੀਆਂ ਇੱਥੋਂ ਦੀਆਂ ਫੋਰਸਿਸ ਨੇ, ਉਹਨਾਂ ਦੀਆਂ ਆਪਦੀਆਂ ਅੰਗੜੀਆਂ ਸੰਗੜੀਆਂ ਰਲਦੀਆਂ ਨੇ ਅੱਗੇ ਜਾ ਕੇ, ਤਾਂ ਜਾ ਕੇ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਸਕੀਰੀਆਂ ਉਹ ਪੈ ਜਾਂਦੀਆਂ, ਜਾਂ ਸਕੀਰੀਆਂ ਨਹੀਂ ਪੈਂਦੀਆਂ ਤੇ ਫਿਰ ਦੂਜੀਆਂ ਜਿਹੜੀਆਂ ਭਮੀਰੀਆਂ ਉਹ ਪੈ ਜਾਂਦੀਆਂ। ਸੋ ਇਹ ਚੀਜ਼ ਜਿਹੜੀ ਹੈ ਇਹ ਜਾਂਚ ਕਰਵਾਉਣੀ ਚਾਹੀਦੀ ਸੀ ਕਿਸੇ ਕੇਂਦਰੀ ਏਜੰਸੀ ਤੋਂ। ਅਸੀਂ ਪ੍ਰਕਾਸ਼ ਸਿੰਘ ਬਾਦਲ ਆਏ ਸਨ ਤੇ ਉਦੋਂ ਸਵਾਲ ਵੀ ਕੀਤਾ ਸੀਗਾ, ਮੈਂ ਖੁਦ ਸਵਾਲ ਕੀਤਾ ਕਿ ਕਹਿੰਦੇ ਜੀ ਜਾਂਚ ਪੜਤਾਲ ਕਰਵਾਵਾਂਗੇ। ਮੈਂ ਕਿਹਾ ਜੀ ਕਿਹਦੇ ਕੋਲੋਂ ਕਰਵਾਓਗੇ? ਕਹਿੰਦੇ ਜੀ ਵਿਜੀਲੈਂਸ ਕੋਲੋਂ। ਤੇ ਮੈਂ ਕਿਹਾ ਜੀ ਵਿਜੀਲੈਂਸ ਵਾਲਿਆਂ ਦੀਆਂ ਤਾਂ ਆਪਦੀਆਂ ਜਾਂਚਾਂ ਖੁੱਲੀਆਂ ਫਿਰਦੀਆਂ ਇੱਥੇ,
ਤਾਂ ਫਿਰ ਉਹ ਕਹਿੰਦੇ ਜੀ ਕੋਈ ਗੱਲ ਨਹੀਂ, ਅਸੀਂ ਹੋਰ ਕੋਈ ਜਾਂਚ ਵੇਖ ਲਵਾਂਗੇ। ਸੋ ਉਦੋਂ ਉਹ ਟਾਲ ਗਏ ਸਨ, ਪਰ ਟਾਲਿਆ ਇਸ ਕਰਕੇ ਸੀਗਾ ਕਿਉਂਕਿ ਜੇਕਰ ਜਾਂਚ ਉੱਤੋਂ ਤੱਕ ਜਾਂਦੀ ਤੇ ਫਿਰ ਗੰਢਿਆਂ ਦੇ ਛਿਲਕੇ ਪਾਸੇ ਹੋ ਜਾਂਦੇ ਤੇ ਗੰਢਿਆਂ ਚੋਂ ਗੰਢੇਲ ਕਈ ਨਿਕਲ ਆਉਣੇ ਸਨ। ਜੀ ਜੀ ਜੀ। ਅਤੇ ਅੱਗੇ ਵਧਦੇ ਹਾਂ, ਟੀਬੀ ਦੀ ਲੜਾਈ ਲੜ ਰਹੀ ਪੰਜਾਬ ਸਰਕਾਰ, ਹੰਬੀ ਮਰੀਜ਼ ਹੋਏ ਲਾਚਾਰ। ਇਹਨਾਂ ਨੇ ਪਿੱਛੇ ਜੇ ਲੜਾਈ ਛੇੜੀ ਸੀ ਕਿ ਜਿਹੜੀ ਤਪਦਿਕ ਹੁੰਦੀ ਹੈ, ਟੀਬੀ ਜਿਹਨੂੰ ਕਹਿ ਦਿੰਦੇ ਆ, ਕਿ ਇਹਨੂੰ ਅਸੀਂ ਖਤਮ ਕਰਕੇ ਰਹਾਂਗੇ। ਔਰ ਪਰ ਮੇਰੇ ਖਿਆਲ ਦੇ ਨਾਲ ਇਹ ਜਿਹੜੀ ਲੜਾਈ ਜਿੱਤਣ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਦੇ ਸਾਹ ਜਿਹੜੇ ਫੁੱਲ ਗਏ, ਸਿਹਤ ਵਿਭਾਗ ਦੇ ਜਿਹੜੇ ਦਮ ਸੀ ਉਖੜ ਗਏ। ਇਹਨਾਂ ਨੇ ਕੀ ਕੀਤਾ ਜੀ ਕਿ ਆਸ਼ਾ ਵਰਕਰਾਂ ਦੀਆਂ ਡਿਊਟੀਆਂ ਕੱਟ ਕੇ ਹੁਣ ਜਿਹੜੀਆਂ ਨਰਸਾਂ ਹੁੰਦੀਆਂ ਨੇ, ਜਿਹੜੀਆਂ ਰੂਰਲ ਮੈਡੀਕਲ ਅਫਸਰਾਂ ਜਿਹਨੂੰ ਕਹਿ ਦਿੰਦੇ, ਜਾਂ ANMs ਹੁੰਦੀਆਂ ਜਿਹੜੀਆਂ, ਉਹਨਾਂ ਦੇ ਹਵਾਲੇ ਕਰਤੀਆਂ ਦਵਾਈ ਦੇਣ ਦਾ ਕੰਮ। ਇੱਕ ਹੁੰਦਾ ਕੀ ਸੀ ਪਹਿਲਾਂ, ਆਸ਼ਾ ਵਰਕਰਾਂ ਜਿਹੜੀਆਂ ਸਾਡੇ ਪਿੰਡਾਂ 'ਚ ਹੁੰਦੀਆਂ ਔਰ ਉਹਨਾਂ ਦਾ ਬਹੁਤ ਵਧੀਆ ਤਾਲਮੇਲ ਹੁੰਦਾ ਪਿੰਡਾਂ ਦੇ ਵਿੱਚ, ਕਿਉਂਕਿ ਜ਼ਿਆਦਾਤਰ ਬੀਬੀਆਂ ਪਿੰਡਾਂ ਦੀਆਂ ਹੁੰਦੀਆਂ, ਉਹਨਾਂ ਨੂੰ ਪਤਾ ਹੁੰਦਾ ਕਿਹੜਾ ਬੰਦਾ ਕਿਹੜੇ ਘਰ ਦਾ ਕਿਹੜੀ ਬਿਮਾਰੀ ਤੋਂ ਪੀੜਤ ਹੈ। ਤੇ ਉਹਨਾਂ ਦੇ ਜਿੰਮੇ ਸੀ ਇਹ ਉਹ ਕੀ ਕਰਦੀਆਂ ਸੀ ਕਿ ਹਫ਼ਤੇ ਬਾਅਦ ਖਾਲੀ ਪੱਤਾ ਲੈ ਆਉਂਦੀਆਂ ਸਨ ਤੇ ਜਿਹੜਾ ਭਰਵਾਂ ਪੱਤਾ ਹੁੰਦਾ ਸੀ ਉਹ ਮਰੀਜ਼ ਨੂੰ ਦੇ ਆਉਂਦੀਆਂ ਸਨ। ਤਾਂ ਇਹਦੇ ਨਾਲ ਕੀ ਹੁੰਦਾ ਸੀ, ਇੱਕ ਤੇ ਰਿਕਾਰਡ ਸਹੀ ਰਹਿੰਦਾ ਸੀ, ਦੂਜਾ ਉਸ ਮਰੀਜ਼ ਦਾ ਜਿਹੜਾ ਕੋਰਸ ਹੈ ਉਹਦੇ ਬਾਬਤ ਪੂਰੀ ਜਾਣਕਾਰੀ ਰਹਿੰਦੀ ਸੀ ਕਿ ਉਹਨੇ ਵਾਕਈ ਪੱਤਾ ਖਾਧਾ, ਵਾਕਈ ਉਹਦੇ ਜਿਹੜੀ ਦਵਾਈ ਉਹ ਰੈਗੂਲਰ ਚੱਲ ਰਹੀ ਹੈ। ਸੋ ਬਹੁਤ ਵਧੀਆ ਸਿਸਟਮ ਸੀ ਔਰ ਮਰੀਜ਼ ਵੀ ਖੁਸ਼ ਸੀ। ਪਰ ਇਹਨਾਂ ਨੇ ਹੁਣ ਕੀ ਕਰ ਦਿੱਤਾ ਕਿ ਉਹ ਜਿਹੜਾ ਦਵਾਈ ਦੇਣ ਵਾਲਾ ਕੰਮ ਸੀਗਾ ਉਹ ਜਿਹੜੀਆਂ ਨਰਸਾਂ ਨੇ ਜਾਂ ਜਿਹੜੇ ਰੂਰਲ ਮੈਡੀਕਲ ਅਫਸਰ ਹੈ ਉਹਨਾਂ ਦੇ ਹਵਾਲੇ ਕਰ ਦਿੱਤਾ। ਤੇ ਹੁਣ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਵਿਚਾਰੀਆਂ ਆਸ਼ਾ ਵਰਕਰ ਬੀਬੀਆਂ ਉਹਨਾਂ ਨੂੰ ਤੇ ਲਾਲਚ ਹੁੰਦਾ, ਕੋਈ ਕੰਮ ਕਰਾਂਗੀਆਂ, ਕੋਈ 200 ਰੁਪਈਆ ਦਿਹਾੜੀ ਬਣ ਜਾਏਗੀ, ਕੋਈ 150 ਇੱਧਰੋਂ ਪੱਤਾ ਮਿਲ ਜਾਏਗਾ ਤੇ ਸ਼ਾਮ ਨੂੰ ਜਵਾਕ ਰੋਟੀ ਦੇ ਨਾਲ ਕੋਈ ਖਰਬੂਜਾ ਖੱਖੜੀ ਖਾ ਲੈਣਗੇ। ਤੇ ਹੁਣ ਜਿਹੜੇ ਪਹਿਲਾਂ ਹੀ ਤਨਖਾਹ ਦੇ ਨਾਲ ਮਾਲਾ ਮਾਲ ਆ ਤੇ ਜਿਹੜੇ AC ਦੇ ਵਿੱਚ ਉੱਥੇ ਚੈਟ ਕਰਕੇ ਤਨਖਾਹ ਲੈਣ ਗਿੱਜੇ ਆ, ਉਹ ਪਿੰਡਾਂ ਦੇ ਵਿੱਚ ਦੁਪਹਿਰਾਂ 'ਚ ਸੜ ਕੇ ਕਿਵੇਂ ਇਹ ਸਾਰਾ ਕੰਮ ਕਰ ਲੈਣਗੇ? ਮੇਰੇ ਖਿਆਲ ਦੇ ਵਿੱਚ ਇਹ ਗਲਤ ਫੈਸਲਾ ਹੈ ਸਰਕਾਰ ਦਾ। ਆਸ਼ਾ ਵਰਕਰਾਂ ਦੇ ਹੱਥ ਇਹ ਜਿਹੜਾ ਜਿੰਮਾ ਸੀ ਸਹੀ ਸੀ, ਕਿਉਂਕਿ ਉਹ ਆਉਣਗੇ ਨਹੀਂ, ਉਹ ਦਫ਼ਤਰਾਂ 'ਚੋਂ ਨਿਕਲਣਗੇ ਨਹੀਂ। ਅਸੀਂ ਇਹਨਾਂ ਦੀਆਂ ਕਾਰਗੁਜ਼ਾਰੀਆਂ ਦੇਖ ਚੁੱਕੇ ਹਾਂ, ਉਹ ਨਿਕਲਣਗੇ ਨਹੀਂ। ਤੇ ਜਿਹੜੇ ਮਰੀਜ਼ ਆ TB ਦੇ ਉਹ ਇੰਨੇ ਲਾਇਕ ਨਹੀਂ ਹੁੰਦੇ ਕਿ 46-47 ਦਰਜਾ ਹਰਾਰਤ ਦੇ ਵਿੱਚ ਉਹ ਧੁੱਪਾਂ 'ਚ ਸੜ ਕੇ ਉੱਥੋਂ ਲਾਈਨ 'ਚ ਲੱਗ ਕੇ ਦਵਾਈ ਲਿਆਉਣਗੇ। ਸੋ ਇਹ ਗਲਤ ਫੈਸਲਾ ਸਰਕਾਰ ਦਾ। ਜੀ ਜੀ। ਅਤੇ ਅਗਲੀ ਗੱਲ ਕਰੀਏ ਵੀ ਫਰੀਦਕੋਟ ਤੇ ਜੈਤੋਂ ਕੋਲ ਪਿੰਡ ਰਣ ਸਿੰਘ ਵਾਲਾ ਵਿੱਚ ਬੈਂਕ ਦੀ ਕੈਸ਼ ਵੈਨ ਲੁੱਟੀ। ਥੋੜੇ ਚਿਰ ਤੋਂ ਕਈ ਘਟਨਾਵਾਂ ਹੋਈਆਂ ਨੇ ਇਸ ਤਰ੍ਹਾਂ ਦੀਆਂ। ਪਿੱਛੇ ਜੇ ਮੁਦਕੀ ਲਾਗੇ ਵੈਨ ਘੇਰੀ ਸੀ, ਉਹਨਾਂ ਨੇ ਫਾਇਰਿੰਗ ਹੋਈ ਸੀ ਸਿੱਧੋ ਸਿੱਧੀ, ਔਰ ਜਿਹੜਾ ਗਾਰਡ ਸੀ ਉਹਨੇ ਬੜੀ ਬਹਾਦਰੀ ਵਿਖਾਈ ਤੇ ਉਹ ਕੈਸ਼ ਵੈਨ ਸੀਗੀ ਜਿਹੜੀ ਲੁੱਟਣੋਂ ਬਚ ਗਈ ਸੀ। ਪਰ ਉਹਦੇ 'ਚ ਕਾਫੀ ਗੋਲੀਬਾਰੀ ਹੋਈ ਸੀ, ਜ਼ਖਮੀ ਵੀ ਹੋਏ ਸਨ। ਲੁਟੇਰਿਆਂ ਨੇ ਅੱਗੇ ਜਾ ਕੇ ਆਪਦੀ ਗੱਡੀ ਨੂੰ ਅੱਗ ਲਾ ਦਿੱਤੀ ਸੀ ਤੇ ਉਹ ਮੁੜ ਕੇ ਅੱਜ ਤੱਕ ਪਤਾ ਹੀ ਨਹੀਂ ਲੱਗਾ ਕਿ ਉਹ ਲੁਟੇਰੇ ਕੌਣ ਸਨ। ਉਸ ਤੋਂ ਜੇ ਪਿੱਛੇ ਚੱਲੀਏ ਤੇ ਜਗਰਾਉਂ ਦੇ ਕੋਲੋਂ ਇੱਕ ਵੈਨ ਲੁੱਟੀ ਗਈ, ਕੈਸ਼ ਵੈਨ ਲੁੱਟੀ ਗਈ। ਉਹਦੇ ਵਿੱਚ ਸਾਹਮਣੇ ਆਇਆ ਕਿ ਲੁਟੇਰਿਆਂ ਦੇ ਕੋਲ AK-47 ਸੀ। ਹੁਣ AK-47 ਕਿਹਦੇ ਕੋਲ ਹੁੰਦੀ ਹੈ? ਆਮ ਬੰਦੇ ਕੋਲ ਤੇ 47 ਹੁੰਦੀ ਨਹੀਂ, AK-47 ਹੁੰਦੀ ਪੁਲਿਸ ਵਾਲਿਆਂ ਕੋਲ। ਉਹਦੇ 'ਚ ਕੁਝ ਪੁਲਿਸ ਵਾਲੇ ਸ਼ੱਕ ਦੇ ਆਧਾਰ ਤੇ ਫੜੇ ਵੀ ਗਏ, ਪਰ ਬਾਅਦ ਦੇ ਵਿੱਚ ਇਹਨਾਂ ਨੇ ਗੱਲ ਹੀ ਨਹੀਂ ਕੱਢੀ ਕਿ ਉਹਨਾਂ ਦਾ ਕੀ ਬਣਿਆ, ਉਹ ਨਿਰਦੋਸ਼ ਸਨ ਜਾਂ ਦੋਸ਼ੀ ਸਨ, ਕਿਉਂਕਿ ਲੋਕ ਉਂਗਲ ਕਰਦੇ ਸਨ ਕਿ ਕੰਮ ਇਹਨਾਂ ਦਾ ਹੀ ਹੈ। ਔਰ ਪੁਲਿਸ ਨੇ ਉਹ ਕਹਾਣੀ ਸ਼ਾਇਦ ਜਾਣਬੁੱਝ ਕੇ ਦਬਾ ਲਈ ਕਿਉਂਕਿ ਉਹਨਾਂ ਦੀ ਬਦਨਾਮੀ ਹੁੰਦੀ ਸੀ। ਸੋ ਇਹ ਵੈਨਾਂ ਲੁੱਟਣ ਦਾ ਜਿਹੜਾ ਇੱਕ ਸਿਲਸਿਲਾ ਚੱਲਿਆ ਹੈ ਉਹ ਮੋਹਾਲੀ ਵੀ ਆਪਾਂ ਵੇਖਿਆ, ਜਿਹੜਾ ਉਰੇ ਪੈਂਦਾ ਲਾਂਡਰਾ ਸਾਈਡ, ਇੱਥੇ ਵੀ ਕੈਸ਼ ਵੈਨ ਲੁੱਟੀ ਗਈ ਸੀ। ਹਾਲਾਂਕਿ ਉਹ ਵੀ ਦੋਸ਼ੀ ਜਿਹੜੇ ਫੜੇ ਗਏ ਸਨ। ਉਹ ਚੰਡੀਗੜ੍ਹ ਪੁਲਿਸ ਦਾ ਤੁਹਾਨੂੰ ਪਤਾ ਥੋੜਾ, ਮੋਹਾਲੀ ਪੁਲਿਸ ਦਾ ਥੋੜਾ ਡੰਗ ਤੇਜ਼ ਆ। ਪਰ ਅੱਜ ਵਾਲੀ ਜਿਹੜੀ ਘਟਨਾ ਹੋਈ ਹੈ ਇਹ ਵੀ ਬੜੀ ਕਹਿ ਲਈਏ ਕਿ ਬੜੀ ਦਲੇਰਾਨਾ ਘਟਨਾ ਲੁਟੇਰਿਆਂ ਵੱਲੋਂ ਅੰਜਾਮ ਦਿੱਤੀ ਗਈ ਹੈ। ਸ਼ਰੇਆਮ ਘੇਰ ਕੇ ਉਹਨਾਂ ਨੇ ਉਸ ਵੈਨ ਨੂੰ ਲੁੱਟ ਲਿਆ। ਹਾਲਾਂਕਿ ਉਹਨਾਂ ਦਾ ਟੇਵਾ ਜਿਹੜਾ ਉਹ ਐਡੀ ਵੱਡੀ ਜੋ ਇਹਨਾਂ ਨੇ ਕੰਮ ਕੀਤਾ, ਜੋ ਕਾਰਗੁਜ਼ਾਰੀ ਦਿਖਾਈ, ਉਹਦੇ ਮਕੂਲ ਲੱਗਦਾ ਹੈ ਕਿ ਉਹਨਾਂ ਦਾ ਟੇਵਾ ਗਲਤ ਹੋ ਗਿਆ। ਰੁਪਈਆ ਸਿਰਫ 16 ਲੱਖ ਹੀ ਲਗਾਇਆ ਆ, ਟੇਵਾ ਕਿਤੇ ਉਹਨਾਂ ਦਾ ਜ਼ਿਆਦਾ ਵੱਡਾ ਸੀਗਾ ਕੰਮ ਜਿਸ ਤਰੀਕੇ ਦਾ ਕੀਤਾ, ਪਰ 16 ਲੱਖ ਗਿਆ। ਪਰ ਇਹ ਵੀ ਜਾਣਾ ਨਹੀਂ ਚਾਹੀਦਾ ਜਿਸ ਤਰੀਕੇ ਦੇ ਨਾਲ ਇਹ ਕੈਸ਼ ਵੈਨਾਂ ਕੱਲੀਆਂ ਤੁਰੀਆਂ ਫਿਰਦੀਆਂ ਔਰ ਜਿਹੜੇ ਗਾਰਡ ਦਿੱਤੇ ਆ ਉਹ ਇੱਕ ਨਾਲ ਬੰਦੂਕ ਲਈ ਫਿਰਦੇ ਆ। ਹੁਣ ਇੱਕ ਨਾਲ ਬੰਦੂਕ, ਦੋ ਨਾਲ ਹੀ ਬੰਦੂਕ ਹੈ ਜਿਹੜੀ, ਉਹ ਕੀ ਕਰ ਸਕਦੀ? ਉਹ ਤਿੱਤਰ ਬਟੇਰੇ ਤਾਂ ਮਾਰ ਸਕਦੀ ਹੈ। ਤੇ ਜਿਹੜੇ ਹੁਣ ਆਟੋਮੈਟਿਕ ਹਥਿਆਰ ਲੈ ਕੇ ਹਮਲਾ ਕਰਦੇ ਇਸ ਤਰ੍ਹਾਂ ਅਚਾਨਚਕ, ਉਹਨਾਂ ਦਾ ਮੁਕਾਬਲਾ ਥੋੜਾ ਕਰ ਸਕਦੀ ਹੈ। ਤਾਂ ਇਹ ਕੈਸ਼ ਵੈਨਾਂ ਜਿਹੜੀਆਂ ਜਾਂਦੀਆਂ
ਇਹਨਾਂ ਦੀ ਹਿਫਾਜ਼ਤ ਜਿਹੜੀ ਹੈ ਹੋਰ ਸਖਤ ਕਰਨ ਦੀ ਜ਼ਰੂਰਤ ਹੈ। ਔਰ ਇਹਨਾਂ ਲਈ ਬੈਂਕਾਂ ਵਾਲਿਆਂ ਲਈ ਵੀ ਨੇਮ ਕਾਇਦੇ ਬਣਾਉਣੇ ਚਾਹੀਦੇ ਆ ਕਿ ਕਿਸ ਸਮੇਂ ਕਿਹੜੇ ਸਮੇਂ ਕਿਹੜੇ ਤੁਸੀਂ ਸੁਰੱਖਿਆ ਅਮਲੇ ਦੀ ਸੁਰੱਖਿਆ ਹੇਠ ਜਾਣਾ, ਇਹ ਸਭ ਕੁਝ ਤੈਅ ਕਰਨ ਦੀ ਜ਼ਰੂਰਤ ਹੈ, ਗਾਈਡਲਾਈਨ ਬਣਾਉਣ ਦੀ ਜ਼ਰੂਰਤ ਹੈ, ਨਹੀਂ ਤੇ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਰਹਿਣਗੀਆਂ। ਜੀ ਜੀ। ਅਤੇ ਜਾਂਦੇ ਜਾਂਦੇ ਜੇ ਆਪਾਂ ਗੱਲ ਕਰੀਏ ਵੀ ਹਾਈ ਕੋਰਟ ਨੇ ਫਾਜ਼ਿਲਕਾ ਤੇ ਜਲਾਲਾਬਾਦ 'ਚ ਹੋ ਰਹੀ ਨਜਾਇਜ਼ ਮਾਈਨਿੰਗ ਬੰਦ ਕਰਾਉਣ ਦਾ ਨੋਟਿਸ ਦਿੱਤਾ। ਇਹ ਬੜੇ ਲੰਮੇ ਸਮੇਂ ਤੋਂ ਇੱਥੇ ਕੰਮ ਚੱਲਦਾ ਪਿਆ ਹੈ। ਇੱਥੇ ਕੁਰਸੀ ਡਹਿੰਦੀ ਹੈ, ਫਾਟਕ ਆ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਫਾਜ਼ਿਲਕਾ ਦੇ ਵਿੱਚ ਇੱਕ ਫਾਟਕ ਹੈ, ਉੱਥੇ ਕੁਰਸੀ ਡਹਿੰਦੀ ਹੁੰਦੀ ਸੀ। ਜਿਹੜਾ ਵੀ ਕੋਈ ਟਰਾਲੀ ਭਰ ਕੇ ਟਰੱਕ ਭਰ ਕੇ ਜਾਂਦਾ ਤੇ ਉਹਦੀ ਇੱਕ ਪਰਚੀ ਕੱਟੀ ਜਾਂਦੀ ਹੈ। ਉਹਨਾਂ ਟਾਈਮਾਂ 'ਚ ਜਿਨ੍ਹਾਂ ਟਾਈਮਾਂ 'ਚ ਅਸੀਂ ਉੱਥੋਂ ਖੱਡਿਆਂ ਤੋਂ ਲਿਆਉਂਦੇ ਹੁੰਦੇ ਸਾਂ ਆਪਣੇ ਘਰੇਲੂ ਵਰਤੋਂ ਲਈ ਰੇਤਾ, ਤੇ ਉਦੋਂ 150 ਪਰਚੀ ਕੱਟੀ ਜਾਂਦੀ ਸੀ, ਬਾਅਦ 'ਚੋਂ 500 ਹੋ ਗਈ, ਹੁਣ ਤੇ ਦੱਸਦੇ 2000 ਦੀ ਪਰਚੀ ਹੈ, ਜਿਹੜੀ ਉਹ ਗੁੰਡਾ ਟੈਕਸ ਦੀ ਪਰਚੀ ਹੈ। ਉਹ ਕੌਣ ਕੱਟਦਾ? ਜਿਹਦੇ ਹੱਥ ਰਾਜ ਹੁੰਦਾ ਹੈ। ਉੱਥੇ ਉਸ ਬੰਦੇ ਦਾ ਬਾਪ ਵੀ ਕੁਰਸੀ ਢਾਹ ਕੇ ਬਹਿੰਦਾ ਰਿਹਾ, ਜਿਹੜਾ ਕਹਿੰਦਾ ਸੀ ਕਿ ਪੰਜਾਬ ਨੂੰ ਅਸੀਂ ਇਨਕਲਾਬ ਦੇ ਰੰਗ 'ਚ ਰੰਗ ਦੇਣਾ। ਉਹਦੇ ਫਾਦਰ ਸਾਹਿਬ ਦੀ ਵੀ ਕੁਰਸੀ ਡਹਿੰਦੀ ਰਹੀ ਹੈ। ਫਿਰ ਬਾਅਦ ਦੇ ਵਿੱਚ ਉਹਨਾਂ ਦੇ ਘਰ ਦੇ ਬੰਦੇ ਜਿਹੜੇ ਆ, ਉਹਨਾਂ ਨੇ ਉਸ ਕੁਰਸੀ ਤੇ ਆਪਣੇ ਬੰਦੇ ਬਿਠਾ ਦਿੱਤੇ। ਉੱਥੇ ਇੱਕ ਥਾਣੇਦਾਰ ਵੀ ਬੈਠਾ ਰਿਹਾ, ਜਿਹੜਾ ਥਾਣੇਦਾਰ ਬਾਅਦ 'ਚ ਭੀਮ ਕਤਲकांड ਦੇ ਵਿੱਚ ਸਸਪੈਂਡ ਹੋਇਆ, ਜਿਹਦੇ ਤੇ ਇਹ ਦੋਸ਼ ਲੱਗੇ ਕਿ ਇਹ ਜਿਹੜਾ ਸ਼ੋਲੀ ਹੈ ਉਹਦੇ ਰੈਸਟ ਹਾਊਸ ਦੇ ਵਿੱਚ ਠਹਿਰਦਾ। ਉਹ ਥਾਣੇਦਾਰ ਫਾਜ਼ਿਲਕਾ ਦੇ ਉਸ ਫਾਟਕ ਤੇ ਜਾ ਕੇ ਪਰਚੀਆਂ ਕੱਟਦਾ ਹੁੰਦਾ ਸੀ, ਕਿਉਂਕਿ ਉਹ ਵੱਡੇ ਘਰ ਦਾ ਬੜਾ ਵਫਾਦਾਰ ਸੀਗਾ। ਸੋ ਇਹ ਬਹੁਤ ਲੰਮੇ ਸਮੇਂ ਤੋਂ ਚੱਲਦਾ। ਪਿੱਛੇ ਜੇ ਉੱਥੋਂ ਦੇ ਕਾਮਰੇਡਾਂ ਨੇ ਇੱਕ ਸਟਿੰਗ ਕੀਤਾ ਸੀ, ਉਹ ਮਾਈਨਿੰਗ ਅਫਸਰ ਹੈ ਜਿਹੜਾ, ਉਹਦੇ ਦਫ਼ਤਰ 'ਚ ਗਏ, ਉਹਨਾਂ ਨੇ ਕਿਹਾ ਜੀ ਤੁਸੀਂ ਮਾਈਨਿੰਗ ਰੋਕਦੇ ਕਿਉਂ ਨਹੀਂ? ਇੱਥੇ ਨਜਾਇਜ਼ ਏਡੇ ਵੱਡੇ ਪੱਧਰ ਤੇ ਮਾਈਨਿੰਗ ਹੋ ਰਹੀ ਹੈ, ਜਿਹੜਾ ਇਹ ਬਹੁਤ ਖਤਰਨਾਕ ਖੇਡ ਖੇਡੀ ਜਾ ਰਹੀ ਹੈ। ਤੇ ਉਹਨੇ ਮਾਈਨਿੰਗ ਅਫਸਰ ਨੇ ਕਿਹਾ ਸੀ, ਉਹਨੇ ਕਿਹਾ ਸੀਗਾ ਇਹ ਹਿੱਸਾ ਪੱਤੀ ਉੱਤੋਂ ਤੱਕ ਜਾਂਦੀ ਹੈ ਤਾਂ ਤੱਕ, ਤੇ ਜੇ ਤੁਸੀਂ ਕਹੋ ਇਹ ਕੰਮ ਰੁਕਣਾ ਨਹੀਂ, ਹਾਂ ਤੁਸੀਂ ਆਖੋ ਤੇ ਲੱਸੀ ਪਾਣੀ ਤੁਹਾਨੂੰ ਵੀ ਲਵਾ ਦੇਣਾ ਜੇ ਤੁਸੀਂ ਕਹੋ। ਤੇ ਉਹ ਫਿਰ ਜਿਹੜੇ ਸੀਗੇ ਕਾਮਰੇਡ, ਤੁਹਾਨੂੰ ਪਤਾ ਥੋੜੇ ਜਿਹੇ ਹੁੰਦੇ ਆ ਸਖਤ ਪ੍ਰਵਿਰਤੀ ਤੇ, ਉਹਨਾਂ ਨੇ ਫਿਰ ਉਹ ਜਿਹੜੀ ਰਿਕਾਰਡਿੰਗ ਸੀ ਉਹ ਵਾਇਰਲ ਕਰਤੀ ਸੀ। ਬਹੁਤ ਰੌਲਾ ਪਿਆ ਸੀ, ਪਰ ਬਣਿਆ ਬਣਾਇਆ ਉਹਦਾ ਕੱਖ ਨਹੀਂ। ਸੋ ਇਹੋ ਜਿਹੇ ਕਿਸੇ ਬੜੇ ਆ। ਇਹ ਹਾਈ ਕੋਰਟ ਨੇ ਹੁਣ ਮਾਈਨਿੰਗ ਕਮਿਸ਼ਨਰ ਨੂੰ ਆਦੇਸ਼ ਦਿੱਤੇ ਕਿ ਉਹ ਬੰਦ ਕਰਵਾਈ ਜਾਵੇ। ਹੁਣ ਬੰਦ ਵੀ ਹੋ ਜਾਵੇ ਤੇ ਕੋਈ ਫਾਇਦਾ ਨਹੀਂ। ਸਰਦਾਰ ਸਾਹਿਬ ਜਿਨ੍ਹਾਂ ਨੇ ਘਰ ਭਰਨੇ ਸੀ, ਉਹਨਾਂ ਨੇ ਉਸ ਰੇਤੇ ਤੋਂ, ਉਹ ਰੇਤੇ ਦੀਆਂ ਟਰਾਲੀਆਂ ਨਹੀਂ ਗਈਆਂ, ਉਹ ਨੋਟਾਂ ਦੀਆਂ ਟਰਾਲੀਆਂ ਉਹਨਾਂ ਘਰਾਂ ਨੂੰ ਗਈਆਂ। ਬਹੁਤ ਵੱਡੀ ਕਮਾਈ ਇੱਥੋਂ ਕਰ ਗਏ ਆ। ਜੀ ਜੀ ਬਿਲਕੁਲ। ਤੇ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਮਿੰਟੂ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀਆਂ ਦਿੱਤੀਆਂ। ਅਗਲੇ ਬੁਲੇਟਿਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਖਬਰ ਤੇ ਨਜ਼ਰ ਉਹ ਵੀ ਹੁਣ ਸਮਾਪਤ ਹੁੰਦਾ ਹੈ। ਹੁਣ ਮੈਨੂੰ ਰਾਜਕਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।